ਲੋਕ ਸਭਾ ਚੋਣਾਂ ਦੇ ਮੌਕੇ ਸਾਰੀਆਂ ਹੀ ਪਾਰਟੀਆਂ ਨੇ ਜਿਹੋ ਜਿਹਾ ਇੱਥੇ ਭੰਬਲ ਸਾਂਝਾ ਪਾਇਆ ਹੋਇਆ, ਉਹਦੇ ਵਿੱਚ ਜਿਹੜਾ ਪੰਜਾਬ ਦਾ ਵੋਟਰ ਆ ਉਹਦਾ ਵੀ ਕੁਝ ਪਤਾ ਨਹੀਂ ਲੱਗਦਾ ਵੀ ਕਿਹਦੇ ਹੱਕ ਵਿੱਚ। ਜਿਹੜੇ ਕਾਂਗਰਸ ਵਾਲੇ ਪਿਛਲੀ ਵਾਰ ਉਮੀਦਵਾਰ ਸਾਹਿਬ ਸੀ ਉਹ ਹੁਣ ਆਮ ਆਦਮੀ ਪਾਰਟੀ 'ਚ ਬੜੇ ਹੋਏ ਆ। ਆਮ ਆਦਮੀ ਪਾਰਟੀ ਵੱਲੋਂ ਜਿਹਨੇ ਚੋਣ ਲੜੀ ਸੀ ਉਹ ਇਸ ਵਾਰ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਿਆ ਫਿਰਦਾ, ਤੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸੀ ਉਹ ਆਜ਼ਾਦ ਲੜ ਰਿਹਾ। ਪੰਜਾਬ ਦੇ ਵਿੱਚ ਕਿਸੇ ਵੀ ਵੋਟਰ ਦਾ ਕਿਸੇ ਵੀ ਸੀਟ ਉੱਤੇ ਪੱਕਾ ਮਨ ਜਿਹੜਾ ਹੈ ਉਹ ਨਹੀਂ ਦਿਖ ਰਿਹਾ। ਪਰ ਖਡੂਰ ਲੋਕ ਸਭਾ ਹਲਕੇ ਦੇ ਵਿੱਚ ਆਮ ਚਰਚਾ ਹੈ ਕਿ ਇਸ ਵਾਰ ਵੋਟਾਂ ਦਾ ਜਿਹੜਾ ਦਰਿਆ ਆ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਵਗੇਗਾ। ਇੰਦਰਾ ਕਾਂਡ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਦੀ ਚੋਣ ਮੁਹਿੰਮ ਪਹਿਲਾਂ ਤਾਂ ਠੰਡੀ ਚੱਲਦੀ ਸੀ, ਪਰ ਹੁਣ ਉੱਥੇ ਵੀ ਗਰਮਾ ਗਰਮੀ ਪੂਰੀ ਦਿਨੋਂ ਦਿਨ ਵੱਧ ਰਹੀ ਹੈ। ਲੱਖੇ ਸੁਧਾਣੇ ਵਾਲੀ ਸੀਟ ਤੇ ਵੀ ਕਾਫੀ ਤੱਤਪੜ ਤਾਜ਼ਾ ਕੰਮ ਦਿਖ ਰਿਹਾ, ਤੇ ਇਸੇ ਤਰੀਕੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਵਾਲੀ ਸੀਟ ਸੰਗਰੂਰ ਵਾਲੀ ਉੱਥੇ ਵੀ ਗਰਮਾ ਗਰਮੀ ਵੱਧ ਰਹੀ ਹੈ। ਲਓ ਜੀ, ਮਾਨ ਦਲ ਵਾਲਿਆਂ ਨੇ ਤਾਂ ਉੱਥੇ ਆਪਦਾ ਫਾਨਾ ਕੱਢਤਾ ਅਮਰਤਪਾਲ ਦੇ ਖਿਲਾਫ, ਉੱਥੇ ਤਾਂ ਚੋਣ ਲੜ ਰਹੇ ਆ ਜੀ। ਉਹ ਪਲਾਨ ਹੋ ਰਿਹਾ, ਜਿੰਨੇ ਅੱਗ ਲਾ ਸਕਦੇ ਸੀ, ਜਿੰਨਾ ਲਾਗੂ ਲਾ ਸਕਦੇ ਸੀ ਉਹਨਾਂ ਨੇ ਲਾਇਆ। ਜਗਵਿੰਦਰ ਸਿੰਘ ਪਟਿਆਲ ਉਹਨੂੰ ਬੜੀ ਖੁੰਦਕ ਆ ਕਿ ਜਦੋਂ ਅਮਰਤਪਾਲ ਸਿੰਘ ਨਾਲ ਮੇਰੀ ਚਰਚਾ ਹੋਈ ਸੀ ਜਿੱਤੇ ਸਭ ਨੂੰ ਵੀ ਉਹਨੇ ਮੈਨੂੰ ਗੱਲ ਨਹੀਂ ਆਉਣ ਦਿੱਤੀ। ਹੁਣ ਉਹਨੇ ਆਪਦੀ ਖੁੰਦਕ ਕੱਢੀ ਆ, ਇੱਕ ਵੀਡੀਓ ਬਣਾ ਕੇ ਪਾਈ ਆ ਕਿ ਜੀ ਅਮਰਤਪਾਲ ਸਿੰਘ ਵਰਗੇ ਬੰਦਿਆਂ ਨੂੰ ਤਾਂ ਚੋਣ ਹੀ ਨਹੀਂ ਲੜਨ ਦੇਣੀ ਚਾਹੀਦੀ, ਜਿਹੜੇ ਕਿ ਇੱਕ ਸ਼ਾਂਤ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਗੜਬੜ ਕਰ ਸਕਦੇ। ਜੇਕਰ ਕੋਈ ਇਹ ਸਮਝਦਾ ਹੋਵੇ ਕਿ ਆਪਾਂ ਖਾਲਿਸਤਾਨੀ ਕਹਾਉਂਦੇ ਆ, ਇੱਕ ਵਾਰੀ ਆਪਾਂ ਲੋਕਾਂ ਨੂੰ ਆਪਦੇ ਮਗਰ ਲਾ ਕੇ ਭਾਰਤੀ ਸੰਵਿਧਾਨ ਦੀ ਗੱਲ ਕਰਕੇ ਵੋਟਾਂ ਵੇਲੇ ਜਿੱਤ ਕੇ ਤੇ ਮੁੜ ਕੇ ਆਪਾਂ ਆਪਦੇ ਰਾਹ ਪਵਾਂਗੇ, ਇਹ ਸੰਗਤ ਨੇ ਬੜੀ ਛੇਤੀ ਪਛਾਣ ਲਿਆ। ਉਹ ਦੁਬਈ ਤੋਂ ਚੱਲ ਕੇ ਇੱਥੇ ਆਏ, ਬਾਣਾ ਧਾਰਨ ਕੀਤਾ, ਕੌਮ ਦੇ ਮਸਲਿਆਂ ਦੀ ਗੱਲ ਛੇੜੀ, ਤੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਕਿ ਸੰਗਤ ਨੇ ਠੋਕ ਵਜਾ ਕੇ ਸਾਥ ਉਦੋਂ ਵੀ ਦਿੱਤਾ, ਤੇ ਸੰਗਤ ਇਲੈਕਸ਼ਨ ਵਾਲੇ ਕੰਮ 'ਚ ਵੀ ਸਾਥ ਦੇਣ ਨੂੰ ਪੂਰੀ ਤਿਆਰ। ਅਮਰਤਪਾਲ ਸਿੰਘ ਦੇ ਮੁਕਾਬਲੇ ਉੱਤੇ ਉਹਦੀ ਸੀਟ ਤੇ ਖਡੂਰ ਸਾਹਿਬ ਵਾਲੀ ਤੇ ਇੱਕ 4 ਖੇਡੀ ਗਈ, ਇੱਕ ਹੋਰ ਅਮਰਤਪਾਲ ਸਿੰਘ ਨਾਂ ਦਾ ਬੰਦਾ ਉੱਥੇ ਕਾਗਜ਼ ਭਰਵਾ ਦਿੱਤੇ, ਤੇ ਇਸ ਬੰਦੇ ਨੇ ਕਾਗਜ਼ ਭਰ ਕੇ ਇੱਥੇ ਬਿਲਕੁਲ ਫੋਟੋ ਉਵੇਂ ਦੀ ਲਾਈ ਆ ਜਿਵੇਂ ਦੀ ਅਮਰਤਪਾਲ ਸਿੰਘ ਦੀ ਸੀ, ਭਰਨੇ ਵਾਲੀ ਫੋਟੋ। ਸਾਫ਼ ਦਿਖਦਾ ਕਿ ਪਾਰਟੀ ਦੇ ਫੈਸਲੇ ਨਾਲ ਹੀ ਇਹ ਸਾਰੀ ਕਰਤੂਤ ਕੀਤੀ ਗਈ। ਇਹ ਵੋਟ ਜਿਹੜੀ ਆ ਅਮਰਤਪਾਲ ਸਿੰਘ ਨੂੰ ਕੋਈ ਪਾਉਣ ਆਵੇ, ਕਈ ਵਾਰੀ ਬਜ਼ੁਰਗ ਜਾਂ ਕਈ ਵਾਰੀ ਹੁੰਦੇ ਆ ਬੰਦੇ ਜਿਨ੍ਹਾਂ ਨੂੰ ਨਹੀਂ ਉਹਨਾਂ ਹੁੰਦਾ, ਤੇ ਉਹਨਾਂ ਤੋਂ ਗੜਬੜ ਹੋ ਗਈ। ਆਮ ਆਦਮੀ ਪਾਰਟੀ ਵਾਲਿਓ, ਤੁਹਾਡਾ ਇੱਥੇ ਲਾਲਜੀਤ ਸਿੰਘ ਭੁੱਲਰ ਨਾਂ ਦਾ ਉਮੀਦਵਾਰ ਹੈਗਾ। ਜੇ ਤੁਹਾਨੂੰ ਉਹਦੇ ਤੇ ਯਕੀਨ ਨਹੀਂ ਤੇ ਲੱਗਦਾ ਕਿ ਅਮਰਤਪਾਲ ਸਿੰਘ ਜ਼ਿਆਦਾ ਜਿਹੜਾ ਤੁਹਾਡਾ ਇਹ ਨਿਹਾਲ ਸਿੰਘ ਵਾਲਾ ਤੁਸੀਂ ਲਿਆਂਦਾ ਵੀ ਇਹ ਜ਼ਿਆਦਾ ਮਾਰ ਸਕਦਾ, ਫਿਰ ਉਹਨੂੰ ਹੀ ਟਿਕਟ ਦੇ ਦਿੰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਸਭਾ ਚੋਣਾਂ ਦੇ ਮੌਕੇ ਸਾਰੀਆਂ ਹੀ ਪਾਰਟੀਆਂ ਨੇ ਜਿਹੋ ਜਿਹਾ ਇੱਥੇ ਭੰਬਲ ਸਾਂਝਾ ਪਾਇਆ ਹੋਇਆ, ਉਹਦੇ ਵਿੱਚ ਜਿਹੜਾ ਪੰਜਾਬ ਦਾ ਵੋਟਰ ਆ ਉਹਦਾ ਵੀ ਕੁਝ ਪਤਾ ਨਹੀਂ ਲੱਗਦਾ ਵੀ ਕਿਹਦੇ ਹੱਕ ਵਿੱਚ। ਬਹੁਤ ਸਾਰੇ ਥਾਵਾਂ ਤੇ ਇਹੋ ਜਿਹੇ ਉਮੀਦਵਾਰ ਨੇ ਜਿਹਨੂੰ ਉਹ ਵੋਟ ਪਾਉਣਾ ਚਾਹੁੰਦੇ ਆ ਵੋਟਰ, ਪਰ ਉਹਦੀ ਪਾਰਟੀ ਜਿਹੜੀ ਆ ਉਹਦੇ ਨਾਲ ਵੋਟਰ ਦੀ ਨਾਰਾਜ਼ਗੀ ਆ। ਕਈ ਥਾਵਾਂ ਦੇ ਉੱਤੇ ਪਾਰਟੀ ਚੰਗੀ ਆ, ਪਾਰਟੀ ਵੋਟਰ ਨੂੰ ਚੰਗੀ ਲੱਗਦੀ ਹੈ, ਪਰ ਜਿਹੜਾ ਉਮੀਦਵਾਰ ਖੜਾ ਕੀਤਾ ਉਹਦੇ ਨਾਲ ਸੁਰ ਨਹੀਂ ਰਲਦੀ, ਕਿਉਂਕਿ ਜਿਹੜੇ ਕਾਂਗਰਸ ਵਾਲੇ ਪਿਛਲੀ ਵਾਰ ਉਮੀਦਵਾਰ ਸਾਹਿਬ ਸੀ ਉਹ ਹੁਣ ਆਮ ਆਦਮੀ ਪਾਰਟੀ 'ਚ ਬੜੇ ਹੋਏ ਆ।
ਆਮ ਆਦਮੀ ਪਾਰਟੀ ਵੱਲੋਂ ਜਿਹਨੇ ਚੋਣ ਲੜੀ ਸੀ ਉਹ ਇਸ ਵਾਰ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਿਆ ਫਿਰਦਾ, ਤੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸੀ ਉਹ ਆਜ਼ਾਦ ਲੜ ਰਿਹਾ। ਹਰ ਸੀਟ ਦੇ ਉੱਤੇ ਘਸਮਾਨ ਜਿਹਾ ਪਿਆ ਹੋਇਆ। ਇਸ ਕਰਕੇ ਅੱਜ ਜਦੋਂ ਕਿ ਚੋਣਾਂ ਦੀ ਪੂਰੀ ਗਹਿਮਾ ਗਹਿਮੀ ਸਿਖਰ ਤੇ ਹੈ, ਪੰਜਾਬ ਦੇ ਵਿੱਚ ਕਿਸੇ ਵੀ ਵੋਟਰ ਦਾ ਕਿਸੇ ਵੀ ਸੀਟ ਉੱਤੇ ਪੱਕਾ ਮਨ ਜਿਹੜਾ ਹੈ ਉਹ ਨਹੀਂ ਦਿਖ ਰਿਹਾ। ਪਰ ਖਡੂਰ ਲੋਕ ਸਭਾ ਹਲਕੇ ਦੇ ਵਿੱਚ ਆਮ ਚਰਚਾ ਹੈ ਕਿ ਇਸ ਵਾਰ ਵੋਟਾਂ ਦਾ ਜਿਹੜਾ ਦਰਿਆ ਆ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਵਗੇਗਾ। ਇਹ ਗੱਲ ਆਪਣੀ ਥਾਂ ਤੇ ਹੈ ਕਿ ਇਸ ਕੱਲੀ ਸੀਟ ਕਰਕੇ ਬਾਕੀ ਸੀਟਾਂ ਦੇ ਉੱਤੇ ਵੀ ਪੰਥਕ ਜਾਂ ਕੌਮੀ ਦਰਦ ਰੱਖਣ ਵਾਲੇ ਸਮਝੇ ਜਾਂਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਚੋਣ ਮੁਹਿੰਮ ਨੂੰ ਹਲਾਰਾ ਮਿਲ ਰਿਹਾ ਹੈ। ਇੰਦਰਾ ਕਾਂਡ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਦੀ ਚੋਣ ਮੁਹਿੰਮ ਪਹਿਲਾਂ ਤਾਂ ਠੰਡੀ ਠੰਡੀ ਚੱਲਦੀ ਸੀ, ਪਰ ਹੁਣ ਉੱਥੇ ਵੀ ਗਰਮਾ ਗਰਮੀ ਪੂਰੀ ਦਿਨੋਂ ਦਿਨ ਵੱਧ ਰਹੀ ਹੈ। ਲੱਖੇ ਸਿਧਾਣੇ ਵਾਲੀ ਸੀਟ ਤੇ ਵੀ ਕਾਫੀ ਤੱਤਪੜ ਤਾਜ਼ਾ ਕੰਮ ਦਿਖ ਰਿਹਾ, ਤੇ ਇਸੇ ਤਰੀਕੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਵਾਲੀ ਸੀਟ ਸੰਗਰੂਰ ਵਾਲੀ ਉੱਥੇ ਵੀ ਗਰਮਾ ਗਰਮੀ ਵੱਧ ਰਹੀ ਹੈ। ਪਰ ਜਿਹੜੀ ਲੁਧਿਆਣੇ ਵਾਲੀ ਸੀਟ ਜਿੱਥੇ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਜਰਨੈਲਾਂ ਵਿੱਚ ਸ਼ੁਮਾਰ ਰਹੇ ਭਾਈ ਛਦੜਾ ਸਾਹਿਬ, ਭਾਈ ਰਛਪਾਲ ਸਿੰਘ ਛਦੜਾ, ਜਿਹੜੇ ਕਿ ਲੁਧਿਆਣੇ GNE ਕਾਲਜ ਦੇ ਕੋਲ ਗਿੱਲਾਂ ਵਾਲੀ ਨਹਿਰ ਤੇ ਉੱਥੇ ਇੱਕ ਪੁਲਿਸ ਦੇ ਟਰੈਪ ਵਿੱਚ ਫਸ ਗਏ ਸੀ ਤੇ ਸਾਈਕਲ ਦੇ ਉੱਤੇ ਜਾ ਰਹੇ ਸੀਗੇ ਭਾਈ ਰਛਪਾਲ ਸਿੰਘ ਛਦੜਾ ਤੇ ਭਾਈ ਜਗਦੀਸ਼ ਸਿੰਘ ਦੀਸ਼ਾ। ਇਹਨਾਂ ਦੋਨਾਂ ਦੇ ਉੱਤੇ ਅਟੈਕ ਕਰਕੇ ਪੁਲਿਸ ਪਾਰਟੀ ਨੇ ਚੱਕ ਕੇ ਲੁਧਿਆਣੇ CIA ਸਟਾਫ ਲੈ ਜਾਂਦਾ। ਬੜਾ ਬੇਰਹਿਮੀ ਨਾਲ ਤੇ ਬੜਾ ਬੇਕਿਰਕ ਹੋ ਕੇ ਭਾਈ ਛਦੜੇ ਉੱਤੇ ਜ਼ੁਲਮ ਕੀਤਾ ਗਿਆ। ਤੇ ਦੱਸਦੇ ਆਏ, ਬੜੀ ਚਰਚਾ 'ਚ ਗੱਲ ਰਹੀ ਆ ਕਿ ਜਦੋਂ KPS ਗਿੱਲ ਨੇ ਇੰਟੈਰੋਗੇਸ਼ਨ ਦੌਰਾਨ ਇਹ ਪੁੱਛਿਆ ਵੀ ਹਥਿਆਰ ਦੇ ਦੇ, ਹੁਣ ਭਾਈ ਛਦੜੇ ਨੂੰ ਪਤਾ ਤਾਂ ਸੀਗਾ ਕਿ ਮੈਨੂੰ ਛੱਡਣਾ ਨਹੀਂ। ਉਹ ਇਹ ਸੂਰਮ ਗਤੀ ਨਾਲ ਕਹਿੰਦੇ ਗੱਜ ਵੱਜ ਕੇ ਆਖਿਆ ਬਈ 500 ਦੇ ਕਰੀਬ ਅਸਾਲਟਾਂ ਨੇ ਹੈਗੀਆਂ ਵੀ ਲੁਧਿਆਣੇ 'ਚ, ਤੇ ਜੇ ਬੰਦੇ ਦਾ ਪੋਤਾ ਨਾ ਮੇਰੇ ਮੂੰਹ ਤੋਂ ਮਨਵਾ ਲਾ ਵੀ ਇੱਥੇ ਨਹੀਂ। ਇਹ ਇੱਕ ਸਿੱਖ ਦਾ ਇੰਡੀਅਨ ਸਟੇਟ ਨੂੰ ਵੰਗਾਰ ਸੀ ਕਿ ਅਸੀਂ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਉੱਤੇ ਚੱਲ ਕੇ ਆਪਦੀ ਕੌਮ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ। ਸ਼ਾਸਤਰ ਅਤੇ ਸ਼ਾਸਤਰ ਦਾ ਸੁਮੇਲ ਹੈ। ਤੂੰ KPS ਗਿੱਲ ਇੰਡੀਅਨ ਸਟੇਟ ਦੇ ਵੱਲੋਂ ਹੈ ਤੇ ਅਸੀਂ ਗੁਰੂ ਘਰ ਵੱਲੋਂ ਆ, ਪਰ ਸਾਨੂੰ ਆਸਰਾ ਜਿਹੜਾ ਉਹ ਗੁਰੂ ਸਾਹਿਬ ਦਾ ਹੈ ਤੇ ਅਸੀਂ ਤੈਨੂੰ ਲਲਕਾਰਦੇ ਹਾਂ। ਔਰ ਇਹ ਲਲਕਾਰ ਇਸ ਸੰਘਰਸ਼ ਵਿੱਚ ਬੜੀ ਵਾਰ ਸੂਰਮਿਆਂ ਨੇ ਅੱਡ ਅੱਡ ਮੋੜਾਂ ਉੱਤੇ ਅੱਡ ਅੱਡ ਮੌਕਿਆਂ ਉੱਤੇ ਦਿੱਲੀ ਨੂੰ ਇਹ ਲਲਕਾਰਿਆ, ਇਹ ਵੰਗਾਰਿਆ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਜਦੋਂ ਅਸੀਂ ਨਾਂ ਲੈਂਦੇ ਹਾਂ ਉਦੋਂ ਤਾਂ ਬਹੁਤਿਆਂ ਨੂੰ ਚੇਤਾ ਆ ਜਾਂਦਾ ਹੈ, ਪਰ ਕੌਮ ਲਈ ਦਸੌਂਤੇ ਕੱਟਣ ਵਾਲੇ, ਪੰਥ ਲਈ ਕੁਰਬਾਨੀਆਂ ਕਰਨ ਵਾਲੇ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲੇ 1978 ਤੋਂ ਚੱਲੇ ਸੰਘਰਸ਼ ਵਿੱਚ ਸਿਰਾਂ ਉੱਤੇ ਖੱਫੜ ਬੰਨ੍ਹ ਕੇ ਦੁਸ਼ਮਣ ਨਾਲ ਲੜਨ ਵਾਲੇ ਬਹੁਤੇ ਸਿੰਘਾਂ ਦੇ ਬਾਰੇ ਨਵੀਂ ਪੀੜ੍ਹੀ ਨੂੰ ਉਵੇਂ ਚੇਤਾ ਨਹੀਂ ਜਿਵੇਂ ਚੇਤਾ ਹੋਣਾ ਚਾਹੀਦਾ। ਜਦੋਂ ਸੰਨ 2011-12 ਦੇ ਦੌਰ ਵਿੱਚ ਕਿਸੇ ਸਿੱਖ ਭਰਾ ਨੇ ਮੈਨੂੰ ਦੱਸਿਆ ਕਿ ਏਦਾਂ ਇੱਕ ਫੇਸਬੁੱਕ ਆ, ਏਦਾਂ ਸੋਸ਼ਲ ਮੀਡੀਆ, ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਜੇਲ੍ਹ ਚੋਂ ਸ਼ਿੰਗਾਰ ਸਿਨੇਮਾ ਬੰਬ ਕਾਂਡ 'ਚ ਮੈਨੂੰ ਝੂਠਾ ਫਸਾਇਆ ਸੀ ਪੁਲਿਸ ਨੇ, ਬਾਹਰ ਆਇਆ ਸੀ ਤੇ ਅੰਦਰ ਕੌਮ ਦਾ ਦਰਦ ਸੀ, ਅੰਦਰ ਰੋਹ ਸੀ। ਤੇ ਲਗਾਤਾਰ ਉਦੋਂ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ ਇੱਕ ਦਿਨ ਦੇ ਵਿੱਚ 50-50 ਸਿੱਖ ਸੰਘਰਸ਼ ਦੇ ਯੋਧਿਆਂ ਬਾਰੇ ਪੋਸਟਾਂ ਲਿਖਣੀਆਂ। ਦੁਨੀਆ ਭਰ ਦੇ ਵਿੱਚ ਲੋਕਾਂ ਨੇ ਪੜ੍ਹਨਾ, ਬਹੁਤ ਅਦਬ ਸਤਿਕਾਰ ਪਿਆਰ ਮਿਲਿਆ। ਫਿਰ ਬਾਅਦ ਵਿੱਚ ਇੰਡੀਅਨ ਸਟੇਟ ਨੇ ਵੀ, ਜ਼ੁਕਰਬਰਗ ਦੀ ਫੇਸਬੁੱਕ ਵਾਲੀ ਕੰਪਨੀ ਨੇ ਵੀ ਪਾਬੰਦੀਆਂ ਲਾਉਣੀਆਂ ਸ਼ੁਰੂ ਕਰਤੀਆਂ। ਹੁਣ ਤਾਂ ਖਾਲਿਸਤਾਨ ਅੱਖਰ ਲਿਖਿਆ ਦੇਖ ਕੇ ਹੀ ਨਾਲ ਦੀ ਨਾਲ ID ਬਲੌਕ ਕਰ ਦਿੰਦੇ ਆ। ਪਰ ਪਿਛਲੇ ਸਮੇਂ ਦੇ ਵਿੱਚ
ਇੱਕ ਵਕਤ ਆਇਆ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਪੰਥ ਦੀ, ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਸੀ, ਜਦੋਂ ਅਸੀਂ ਉਹਨਾਂ ਸਾਡੇ ਭਰਾਵਾਂ ਦਾ ਜ਼ਿਕਰ ਕਰਦੇ ਸੀ ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ, ਉਦੋਂ ਲੱਗਦਾ ਸੀ ਕਿ ਜੇ ਆਹੀ ਸਾਨੂੰ ਰਾਹ ਮਿਲਿਆ ਰਵੇ ਅਸੀਂ ਆਪਦੀ ਕੌਮ ਨੂੰ ਦੱਸਦੇ ਰਵਾਂਗੇ। ਹੁਣ TV 84 ਰਾਹੀਂ ਜਾਂ ਹੋਰ ਕੁਝ ਸਾਡੇ ਪਲੇਟਫਾਰਮ ਨੇ, ਉਤੋਂ ਕੌਮ ਦੀ ਗੱਲ ਕਰਦੇ ਆ ਤੇ ਪੰਥ ਦੇ ਸ਼ਹੀਦਾਂ ਦੀ ਬਾਤ ਪਾਉਂਦੇ ਆ। ਪਰ ਇਸ ਗੱਲ ਦਾ ਅਫਸੋਸ ਹੈ ਕਿ ਸਾਡੀ ਨਵੀਂ ਪੀੜ੍ਹੀ ਨੂੰ ਜਿਵੇਂ ਇਹਨਾਂ ਭਰਾਵਾਂ ਬਾਰੇ, ਇਹਨਾਂ ਵੀਰਾਂ ਬਾਰੇ ਪਤਾ ਹੋਣਾ ਚਾਹੀਦਾ, ਉਵੇਂ ਨਹੀਂ। ਨਵੇਂ ਜਿਹੜੇ ਮੁੰਡੇ YouTube ਚੈਨਲਾਂ ਦੇ ਰਾਹੀਂ ਸਰਗਰਮ ਹੋਏ ਨੇ, ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ। ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਕਿ ਜਿਨ੍ਹਾਂ ਦੋਸਤਾਂ ਨੇ ਸਾਡੇ ਜਥੇਦਾਰ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਹੈ ਔਰ ਇੰਡੀਅਨ ਸਟੇਟ ਦੇ ਆਖੇ ਲੱਗ ਕੇ ਐਡਾ ਵੱਡਾ ਕਹਿਰ ਢਾਇਆ, ਇਹਨਾਂ ਦੇ ਘਰਾਂ ਵਿੱਚ YouTube ਚੈਨਲਾਂ ਵਾਲੇ ਕਿਉਂ ਨਹੀਂ ਗਏ? ਉਹ ਤਾਂ ਕਹਿੰਦੇ ਅਸੀਂ ਪੰਥਕ ਮੀਡੀਆ, ਉਦੋਂ ਤਾਂ ਕਹਿੰਦੇ ਅਸੀਂ ਕੌਮੀ ਦਰਦ ਰੱਖਦੇ ਹਾਂ। ਆਹ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਬੜੇ ਨੌਜਵਾਨ ਉੱਭਰੇ, ਚੈਨਲ ਚਲਾਏ, ਸੰਗਤਾਂ ਦੇ ਸਹਿਯੋਗ ਨਾਲ ਮਕਬੂਲ ਵੀ ਹੋਏ, ਪਰ ਸਭ ਨੇ ਨਿਰਾਸ਼ ਕੀਤਾ। ਜਿਵੇਂ ਇੱਕ ਵੇਲੇ ਅੱਜ ਦੀ ਆਵਾਜ਼ ਅਖਬਾਰ ਸ਼ੁਰੂ ਕੀਤਾ ਗਿਆ ਕਿ ਪੰਥ ਦੀ ਗੱਲ ਕਰੇਗਾ, ਪਰ ਅੱਜ ਉਹ ਅਖਬਾਰ ਜਿਹੜਾ ਪਹਿਲੇ ਦਿਨ ਤੋਂ ਹੀ ਉਸ ਤਰ੍ਹਾਂ ਦੀ ਥਾਂ ਨਹੀਂ ਲੈ ਸਕਿਆ ਸਮਾਜ ਵਿੱਚ ਜਿਹੋ ਜਿਹੀ ਲੈਣੀ ਚਾਹੀਦੀ ਸੀ। ਫਿਰ ਬੜੀ ਵਾਰ ਇਹੋ ਜਿਹੇ ਯਤਨ ਹੋਏ। ਇੱਕ ਸਪੋਕਸਮੈਨ ਅਖਬਾਰ ਦਾ ਬੜਾ, ਉਹ ਤਾਂ ਕਹਿ ਕੇ ਇਹ ਬਣਿਆ ਸੀ ਨਾ ਵੀ ਕੌਮ ਦੀ ਗੱਲ, ਪਰ ਜਿੰਨਾ ਸਾਡੀ ਕੌਮ ਦੇ ਅੰਦਰੂਨੀ ਵਿਵਾਦ ਵਧਾਉਣ ਵਿੱਚ, ਖਾਲਿਸਤਾਨ ਦੇ ਖਿਲਾਫ ਲੋਕਾਂ ਦਾ ਦਿਲ ਦਿਮਾਗ ਕਰਨ ਵਿੱਚ, ਇੰਡੀਅਨ ਸਟੇਟ ਦੇ ਏਜੰਡੇ ਅਨੁਸਾਰ ਸਿੱਖਾਂ ਦੇ ਅੰਦਰੂਨੀ ਵਿਵਾਦਾਂ ਦੇ ਸਹਾਰੇ ਖਾਨਾ ਜੰਗੀ ਕਰਨ ਵਿੱਚ ਇਸ ਅਖਬਾਰ ਨੇ ਇਹਨਾਂ ਦਾ ਜੇਦੀ ਫੜ ਲਈ। ਬੜੀ ਨਹੀਂ ਗੱਲ। ਇਵੇਂ ਹੋਰ ਬਹੁਤ ਸਾਰੇ ਅਖਬਾਰ ਮੈਗਜ਼ੀਨ ਨਿਕਲੇ, ਬੰਦ ਹੁੰਦੇ ਰਹੇ। ਇੱਕ ਵੇਲਾ ਕੌਮ ਦੇ ਵਿੱਚ ਸੰਤ ਸਿਪਾਹੀ ਮੈਗਜ਼ੀਨ ਦਾ ਸੀ, ਇੱਕ ਵੇਲਾ ਖੰਡੇ ਧਾਰ ਮੈਗਜ਼ੀਨ ਦਾ ਸੀ, ਇੱਕ ਵੇਲਾ ਸੰਪਰਕ ਮੈਗਜ਼ੀਨ ਦਾ ਸੀ। ਪਰ ਇਹ ਸਾਰੇ ਆਪੋ ਆਪਣੀ ਔਧ ਜਿਹੜੀ ਆ, ਉਮਰ ਆ, ਉਹ ਹੰਢਾ ਕੇ ਖਾਮੋਸ਼ ਹੋ ਗਏ। ਉਪਰੰਤ ਖਾਲਸਾ ਫਤਿਹਨਾਮਾ, ਵੰਗਾਰ ਵਰਗੇ ਮੈਗਜ਼ੀਨ ਆਏ, ਪਰ ਇਹ ਵੀ ਜਿੱਥੇ ਤੱਕ ਗੱਲ ਜਾ ਸਕਦੀ ਸੀ ਨਹੀਂ ਲਿਜਾ ਸਕੇ। ਫਤਿਹਨਾਮਾ ਮੈਗਜ਼ੀਨ ਦੇ ਉੱਤੇ ਸਰਕਾਰੀ ਕਹਿਰ ਇਸ ਤਰੀਕੇ ਨਾਲ ਹੋਇਆ ਕਿ ਅੱਜ ਦੀ ਤਰੀਕ ਵਿੱਚ ਉਹ ਮੈਗਜ਼ੀਨ ਹੁਣ ਖਾਮੋਸ਼ ਆ, ਸ਼ਾਇਦ ਹੀ ਅੱਗੇ ਚੱਲ ਸਕੇ। ਹੁਣ TV ਚੈਨਲਾਂ ਦੀ ਗੱਲ, ਭਾਈ ਡਾਕਟਰ ਅਮਰਜੀਤ ਸਿੰਘ ਨੇ ਜਦੋਂ ਇਹ ਖਾਲਿਸਤਾਨ ਅਫੇਅਰ ਸੈਂਟਰ ਦੇ ਵੱਲੋਂ ਜਾਂ TV 84 ਦੇ ਰਾਹੀਂ ਕੌਮ ਦੀ ਗੱਲ ਕਰਨ ਕਰਾਉਣ ਦਾ ਤੋਰਿਆ, ਤਾਂ ਉਸ ਵੇਲੇ ਤੋਂ ਅਸੀਂ ਪੰਜਾਬ ਦੇ ਵਿੱਚ ਉਡੀਕਦੇ ਹੁੰਦੇ ਸੀ ਕਿ ਇੱਥੇ ਵੀ, ਪਰ ਜਿੰਨੇ ਚੈਨਲ ਪੰਜਾਬ ਦੇ ਵਿੱਚ ਚੱਲੇ ਸਾਰਿਆਂ ਨੇ ਸਾਡੇ ਨਾਲ ਆਸ ਸਾਨੂੰ ਬਣਾਈ, ਪਰ ਕਿਸੇ ਤੋਂ ਵੀ ਸਾਡੀ ਤਸੱਲੀ ਨਹੀਂ ਹੋ ਰਹੀ। ਕਿਉਂਕਿ ਗੱਲ ਉੱਥੇ ਹੀ ਆ ਜਾਂਦੀ ਆ ਵੀ ਇੱਕ ਵਾਰ ਪੱਤਰਕਾਰ ਦਲਵੀਰ ਸਿੰਘ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਜਦੋਂ ਗੱਲ ਕਰਦੇ ਸੀ, ਸੰਤ ਕਹਿੰਦੇ ਵੀ ਦੱਸ ਫਿਰ, ਕਿਉਂਕਿ ਸੰਤਾਂ ਦੀਆਂ ਤੁਸੀਂ ਤਕਰੀਰਾਂ ਸੁਣੋ, ਉਹ ਅਕਸਰ ਹੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ ਜੋ ਮੈਂ ਕਿਹਾ ਹੁੰਦਾ ਉਹ ਲੱਗਦਾ ਨਹੀਂ, ਤੇ ਜਿਹੜਾ ਮੈਂ ਕਿਹਾ ਹੀ ਨਹੀਂ ਹੁੰਦਾ ਉਹ ਚੇਪ ਦਿੰਦੇ ਆ। ਤਾਂ ਇਸ ਗੱਲ ਦਾ ਬੜਾ ਦੁੱਖ ਹੁੰਦਾ ਸੀ ਕਿ ਆਪਦੇ ਕੋਲੋਂ ਮਨ ਘੜਤ ਤੇ ਝੂਠੀਆਂ ਖਬਰਾਂ ਬਣਾ ਕੇ ਮੀਡੀਆ ਵਾਲੇ ਲਾਉਂਦੇ ਆ। ਇਹ ਗੱਲ ਬਾਅਦ ਵਿੱਚ ਖਾੜਕੂ ਸੰਘਰਸ਼ ਮੌਕੇ ਵੀ ਆਈ। ਫਿਰ ਅਖੀਰ ਵਿੱਚ ਸਿੰਘਾਂ ਨੂੰ ਥੋੜੀ ਜਿਹੀ ਸਖਤੀ ਕਰਨੀ ਪਈ, ਕੋਡ ਆਫ ਕੰਡਕਟ ਪ੍ਰੈਸ ਲਈ ਜਾਰੀ ਕਰਨਾ ਪਿਆ। ਖਾੜਕੂ ਸਿੰਘਾਂ ਨੇ ਕਈ ਵਾਰੀ ਪੱਤਰਕਾਰਾਂ ਨੂੰ ਪ੍ਰੈਸ ਨੋਟ ਦੇ ਹੇਠਾਂ ਲਿਖ ਹੀ ਦੇਣਾ ਵੀ ਇਹ ਪੂਰੇ ਦਾ ਪੂਰਾ ਹੂ ਬਾ ਹੂ ਲੱਗਣਾ ਚਾਹੀਦਾ। ਇਹ ਕੰਮ ਕਿਉਂ ਕਰਨੇ ਪਏ? ਕਿਉਂਕਿ ਮੀਡੀਆ ਜਿਹੜਾ ਉਹ ਸੱਚੀ ਸੁੱਚੀ ਪੱਤਰਕਾਰੀ ਕਰਨ ਦੀ ਥਾਂ ਭਾਰਤ ਮਾਤਾ ਕੀ ਜੈ ਕਹਿਣ ਵੱਲ ਨੂੰ ਤੁਰ ਪੈਂਦਾ ਸੀ। ਖੈਰ, ਜਦੋਂ ਪੱਤਰਕਾਰ ਦਲਵੀਰ ਸਿੰਘ ਨੇ ਸੰਤ ਭਿੰਡਰਾਂ ਵਾਲਿਆਂ ਨਾਲ ਚਰਚਾ ਕੀਤੀ ਕਿ ਜੀ ਇੰਨਾ ਕੁ ਜੇ ਪੈਸਾ ਹੋਵੇ ਨਾ, ਆਪਾਂ ਆਪਦਾ ਹੀ ਅਖਬਾਰ ਸ਼ੁਰੂ ਕਰ ਲਈਏ, ਸੰਤ ਕਹਿੰਦੇ ਵੀ ਕੋਈ ਗੱਲ ਨਹੀਂ, ਤੂੰ ਆਪਦੀ ਤਿਆਰੀ ਫਿਰ ਅਖਬਾਰ ਦੀ ਕਰ ਸ਼ੁਰੂ ਤੇ ਅਸੀਂ ਪੈਸੇ ਦਾ ਇੰਤਜ਼ਾਮ ਕਰਦੇ ਹਾਂ। ਤਾਂ ਪੱਤਰਕਾਰ ਦਲਵੀਰ ਸਿੰਘ ਹੱਥ ਖੜੇ ਕਰ ਗਏ, ਕਹਿੰਦੇ ਮਹਾਂਪੁਰਸ਼ੋ, ਜੇ ਸੱਚ ਲਿਖਿਆ ਤਾਂ ਸਰਕਾਰ ਨੇ ਨਹੀਂ ਅਖਬਾਰ ਚੱਲਣ ਦੇਣਾ, ਜੇ ਝੂਠ ਲਿਖਿਆ ਉਹ ਫਿਰ ਤੁਸੀਂ ਨਹੀਂ ਬਰਦਾਸ਼ਤ ਕਰਨਾ। ਸੋ ਇਸ ਕਰਕੇ ਉਹ ਗੱਲ ਫਿਰ ਉੱਥੇ ਹੀ ਠੱਪ ਹੋ ਗਈ। ਸੰਤ ਕਹਿੰਦੇ
ਵੀ ਜਿੰਨੇ ਪੈਸੇ ਤੂੰ ਅਖਬਾਰ ਤੇ ਲਗਾਉਂਦਾ ਸੀ ਉਹਨੇ ਦੇ ਹਥਿਆਰ ਲੈ ਲਓ, ਫਿਰ ਆਪੇ ਹੀ ਦੁਨੀਆ ਭਰ ਦਾ ਮੀਡੀਆ ਤੁਹਾਡੀ ਬੋਲੀ ਬੋਲੂਗਾ। ਸੋ ਜਿਹੜੇ ਭੈਣ ਭਰਾ ਮੱਤਾਂ ਦਿੰਦੇ ਹੁੰਦੇ ਨੇ ਕਿ ਜੀ ਹਥਿਆਰ ਦਾ ਜ਼ਮਾਨਾ ਨਹੀਂ ਹੈ, ਵਿਚਾਰ ਦਾ ਜ਼ਮਾਨਾ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਹਦੇ ਮੀਡੀਆ ਵਾਲਿਆਂ ਦੇ ਵਿੱਚ ਦੀ ਤੋਰਾ ਫੇਰਾ ਕਰਕੇ ਦੇਖੋ ਕਿਵੇਂ ਇਹਨਾਂ ਦੇ ਨੱਕ 'ਚ ਨਕੇਲ ਪਾ ਕੇ ਭਾਰਤ ਮਾਤਾ ਕੀ ਜੈ ਕਰਾਈ ਜਾਂਦੀ ਹੈ। ਕਦੇ ਇਹਨਾਂ ਤੋਂ ਤੁਸੀਂ ਕੱਲ ਦੀ ਗੱਲ ਦੇਖ ਲਓ, ਪਿਛਲੇ 15 ਦਿਨ ਤੋਂ ਸਭ ਨੂੰ ਪਤਾ ਕਿ ਖਡੂਰ ਸਾਹਿਬ ਸੀਟ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਨੇ ਬਲੇਰ ਸਾਹਿਬ ਨਾਂ ਦੇ ਇੱਕ ਆਪਦੇ ਆਗੂ ਨੂੰ ਚੋਣ ਲੜਨ ਲਈ ਤਿਆਰ ਕੀਤਾ ਸੀ। ਤੇ ਮਾਮਲਾ ਇਹ ਸੀਗਾ ਵੀ ਜੇਕਰ 22 ਦਾ ਭਾਈ ਅਮਰਤਪਾਲ ਸਿੰਘ ਦੇ ਕਾਗਜ਼ ਰੱਦ ਹੋ ਗਏ ਤਾਂ ਆਪਣੇ ਕੋਲੇ ਸੈਕੰਡ ਆਪਸ਼ਨ ਹੋਣੀ ਚਾਹੀਦੀ ਹੈ। ਤੇ ਇਸ ਗੱਲ ਨੂੰ ਮੁੱਖ ਰੱਖ ਕੇ ਇਹਨਾਂ ਨੇ ਉਹਦੇ ਵੀ ਕਾਗਜ਼ ਭਰੇ। ਕਾਗਜ਼ ਹੁਣ ਦੋਨਾਂ ਦੇ ਹੀ ਓਕੇ ਹੋ ਗਏ ਆ। ਸਾਰੀ ਸਿੱਖ ਜਗਤ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਤੇ ਸਭ ਨੂੰ ਪਤਾ ਹੈ ਕਿ ਜਿਹੜਾ ਮਾਨ ਦਲ ਵੱਲੋਂ ਬਲੇਅਰ ਆ ਇਹਨੇ ਤਾਂ ਵਾਪਸੀ ਮਤਲਬ ਇਹਨੇ ਤਾਂ ਚੋਣ ਲੜਨੀ ਨਹੀਂ, ਇਹ ਸਭ ਨੂੰ ਪਤਾ। ਪਰ ਕੱਲ ਤਾਂ YouTube ਚੈਨਲਾਂ ਨੇ ਲਗਾਤਾਰ ਭਕਾਈ ਮਾਰੀ ਇੱਥੇ ਪੰਜਾਬ 'ਚ। ਅੱਜ ਅਖਬਾਰਾਂ 'ਚ ਵੀ ਇਹੀ ਗੜਬੜ ਕੀਤੀ ਹੋਈ ਆ ਕਿ ਲਓ ਜੀ ਮਾਨ ਦਲ ਵਾਲਿਆਂ ਨੇ ਤਾਂ ਉੱਥੇ ਆਪਦਾ ਫਾਨਾ ਕੱਢਤਾ, ਅਮਰਤਪਾਲ ਦੇ ਖਿਲਾਫ ਉੱਥੇ ਤਾਂ ਚੋਣ ਲੜ ਰਹੇ ਆ ਜੀ, ਉਹ ਪਲਾਨ ਹੋ ਰਿਹਾ। ਜਿੰਨੀ ਅੱਗ ਲਾ ਸਕਦੇ ਸੀ, ਜਿੰਨਾ ਲਾਂਬੂ ਲਾ ਸਕਦੇ ਸੀ ਉਹਨਾਂ ਨੇ ਲਾਇਆ। ਔਰ ਹਰੇਕ ਪੱਤਰਕਾਰ, ਕਿਉਂਕਿ ਅਸੀਂ ਇੱਥੇ ਰਹਿੰਦੇ ਆ, ਸਾਡੇ ਆਪਸ ਵਿੱਚ ਸਹਿਚਾਰ ਨੇ, ਮਿਲਦੇ ਵਰਤਦੇ, ਇਹਨਾਂ ਚੋਂ ਕੋਈ ਇਹੋ ਜਿਹਾ ਨਹੀਂ ਜਿਹਨੂੰ ਇਹ ਨਾ ਪਤਾ ਹੋਵੇ ਕਿ ਮੈਂ ਝੂਠ ਬੋਲਦਾ। ਸਭ ਨੇ ਝੂਠ ਬੋਲਿਆ ਔਰ ਗੱਡ ਕੇ ਬੋਲਿਆ। ਹੁਣ ਇਹੋ ਜਿਹੇ ਮੁਲਕ 'ਚ ਇਹੋ ਜਿਹਾ ਮੀਡੀਆ ਜਿਹਦੇ ਬਾਰੇ ਸਾਰੀ ਦੁਨੀਆ ਕਹਿੰਦੀ ਆ ਵੀ ਦੁਨੀਆ ਦੇ ਸਭ ਤੋਂ ਵੱਡੇ ਝੂਠੇ ਪੱਤਰਕਾਰ ਤੇ ਝੂਠੀ ਪ੍ਰੈਸ ਇੱਥੋਂ ਦੀ ਹੈ, ਇੱਥੇ ਬਹਿ ਕੇ ਇੱਥੇ ਰਹਿ ਕੇ ਗੱਲ ਕਰਨੀ ਕਦੇ ਖਾਲਾ ਜੀ ਦਾ ਬਣ। ਸੋ ਜਿਹੜੇ ਭੈਣ ਭਰਾ ਇਹ ਕਹਿੰਦੇ ਆ ਨਾ ਵੀ ਹਥਿਆਰਾਂ ਦੀ ਗੱਲ ਹੀ ਨਾ ਕਰੋ, ਉਹਨਾਂ ਨੂੰ ਹਕੀਕਤ ਦਾ ਪਤਾ ਨਹੀਂ। ਜਿਹੜੀ ਇਹਨਾਂ ਦਿਨਾਂ 'ਚ ਬਹੁਤ ਵਿਵਾਦਤ ਚਰਚਾ 'ਚ ਇੰਟਰਵਿਊ ਹੈ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜੀ ਵਾਲੀ, ਉਹਦੇ 'ਚ ਉਹਨਾਂ ਨੇ ਬੜਾ ਜਿੱਦ ਨਾਲ ਤੇ ਬੜਾ ਆਕੜ ਕੇ ਬੜਾ ਘਰੋੜ ਕੇ ਇਸ ਗੱਲ ਨੂੰ ਲੋਕਾਂ 'ਚ ਮਨਾਉਣਾ ਚਾਹਿਆ ਕਿ ਜੀ ਸਿੱਖ ਸੰਘਰਸ਼ ਦਾ, ਹਥਿਆਰਬੰਦ ਸਿੱਖ ਸੰਘਰਸ਼ ਦਾ ਤਾਂ ਕੋਈ ਮਤਲਬ ਹੀ ਨਹੀਂ, ਇਹ ਤਾਂ ਬੜੀ ਭੈੜੀ ਗੱਲ ਆ, ਬੜਾ ਗਲਤ ਜੋ ਵੀ ਉਹਨਾਂ ਤੋਂ ਬੋਲਦਾ ਸੀ। ਚਲੋ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਆਪ ਵੀ ਝੁਝਾਰੂ ਸਿੰਘਾਂ ਦੇ ਕੇਸ ਲੜੇ, ਲੌਂਗੋਵਾਲ ਕਾਂਡ ਵਾਲੇ ਸਾਡੇ ਸਾਰੀ ਟੀਮ ਦੇ ਉਹ ਵਕੀਲ ਸੀਗੇ। ਦੂਜੇ ਪਾਸੇ ਉਹ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਜਿਹੜੇ ਆਪ ਕਹਿੰਦੇ ਹੁੰਦੇ ਸੀ ਵੀ ਸਿੰਘੋ ਮੋਟਰਸਾਈਕਲ ਰੱਖੋ, ਹਥਿਆਰ ਰੱਖੋ। ਤੀਜੀ ਗੱਲ ਇਹ ਵੀ ਚੱਲਦੀ ਵੀਡੀਓ 'ਚ ਵੀ ਕਹਿੰਦੇ, ਆਪਦੀ ਇੰਟਰਵਿਊ 'ਚ ਕਹਿੰਦੇ ਸੀਗੇ ਕਿ ਮੈਂ ਤਾਂ ਭਿੰਡਰਾਂ ਵਾਲੇ ਦੇ ਦੂਜਾ ਰੂਪ, ਜਿਹੜਾ ਸੰਤ ਭਿੰਡਰਾਂ ਵਾਲਿਆਂ ਦੀ ਥਾਂ ਦੇ ਉੱਤੇ ਮੈਂ ਉਹਨਾਂ ਵਾਂਗੂ ਹੀ ਆ, ਮੈਂ ਉਹਨਾਂ ਦਾ ਭਾਵ ਅਰਥ ਹੁੰਦਾ ਇਹ ਸੀ ਕਿ ਜੋ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਅਤੇ ਏਜੰਡਾ ਸੀ ਉਹੀ ਮੇਰਾ ਏਜੰਡਾ। ਇੱਕ ਪਾਸੇ ਤਾਂ ਸੰਤ ਆਏ ਉਹ ਕਹਿੰਦੇ ਹੁੰਦੇ ਸੀ ਵੀ ਜੇ ਦਰਬਾਰ ਸਾਹਿਬ ਤੇ ਹਮਲੇ ਦੀ ਖਬਰ ਸੁਣੀ ਤਾਂ ਫਿਰ ਆਪਦੀ ਤੁਸੀਂ ਜ਼ਿੰਮੇਵਾਰੀ ਸਮਝਿਓ, ਪਤਾ ਹੀ ਆ ਕਿਹੜੀ ਜ਼ਿੰਮੇਵਾਰੀ ਸੀ। ਤੇ ਇਹ ਭਾਈ ਸਾਹਿਬ ਹਥਿਆਰਾਂ ਦਾ, ਹਥਿਆਰਬੰਦ ਸੰਘਰਸ਼ ਦਾ ਤੇ ਪੰਥਕ ਸਰਗਰਮੀ ਦਾ ਸਿੱਧਾ ਵਿਰੋਧ ਕਰਦੇ। ਔਰ ਇਹੋ ਜਿਹੇ ਹੋਰ ਬੜੇ ਜਿਹੜੇ ਮੱਤਾਂ ਮੁੱਤਾਂ ਦੇਣ ਵਾਲਾ ਮਹਿਕਮਾ ਨਾ ਜੀ, ਇਹ ਆਪਦੀ ਲੱਗਦੀ ਲਾਉਂਦੇ, ਸੱਚੀ ਗੱਲ ਨਹੀਂ ਕਰਦੇ। ਔਰ ਮੈਂ ਇਹ ਸਾਫ਼ ਤੌਰ ਤੇ ਦੱਸ ਦੇਵਾਂ ਕਿ ਪਿਛਲੇ 25-30 ਸਾਲਾਂ ਦੇ 50 ਸਾਲਾਂ ਦੀ ਸਾਡੀ ਸਿਆਸਤ ਵਾ, ਜਿਹੜੀ ਸਿੱਖ ਸਿਆਸਤ, ਪੰਥਕ ਸਿਆਸਤ, ਇਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੰਦਿਆਂ ਬਾਰੇ ਜਿਨ੍ਹਾਂ ਦੀ ਕਿਸੇ ਲਿਖਤ ਕਰਕੇ ਜਾਂ ਜਿਨ੍ਹਾਂ ਦੀ ਕਿਸੇ ਠੋਸ ਗੱਲ ਕਰਕੇ ਸਾਰੇ ਆਪਾਂ ਸਤਿਕਾਰ ਕਰਦੇ ਹਾਂ, ਉਹਦਾ ਸਤਿਕਾਰ ਕਰਨਾ ਵੀ ਚਾਹੀਦਾ। ਪਰ ਜਦੋਂ ਕਿਤੇ ਲੋੜ ਪਈ ਉਹਨਾਂ ਨੇ ਗੜਬੜ ਵੀ ਸਿਰੇ ਦੀ ਕੀਤੀ। ਸਰਦਾਰ ਦਲਵੀਰ ਸਿੰਘ ਪੱਤਰਕਾਰ, ਸਰਦਾਰ ਮਹਿੰਦਰ ਸਿੰਘ ਪੱਤਰਕਾਰ, ਸਰਦਾਰ ਜਸਪਾਲ ਸਿੰਘ ਸਿੱਧੂ, ਸਰਦਾਰ ਜਗਤਾਰ ਸਿੰਘ ਤੇ ਸਰਦਾਰ ਕਰਮਜੀਤ ਸਿੰਘ ਪੰਜਾਬੀ ਟ੍ਰਿਬਿਊਨ ਵਾਲੇ, ਹੁਣ ਸਰਦਾਰ ਅਜਮੇਰ ਸਿੰਘ, ਹੋਰ ਬੜੇ ਨੇ। ਇਹਨਾਂ ਸਾਰਿਆਂ ਦਾ ਕੌਮ ਦੇ ਵਿੱਚ, ਪੰਥ 'ਚ ਕੁਛ ਕਾਰਨਾਂ ਕਰਕੇ ਸਤਿਕਾਰ ਆ ਤੇ ਹੋਣਾ ਵੀ ਚਾਹੀਦਾ।
ਇਹ ਮੀਡੀਆ ਦੇ ਵਿੱਚ ਰਹਿ ਕੇ ਇਹਨਾਂ ਨੇ ਜਿੰਨੀ ਕੁ ਹੋ ਸਕਿਆ ਗੱਲ ਕੀਤੀ, ਪਰ ਇਹਨਾਂ ਸਾਰਿਆਂ ਦੇ ਅੰਦਰਲੇ ਆਪਦੇ ਜਿਹੜੇ ਜਜ਼ਬਾਤ ਸੀ ਜਾਂ ਆਪਦੇ ਖਿਆਲਾਤ ਸੀ, ਜਦੋਂ ਜਦੋਂ ਕਿਤੇ ਉਹਨਾਂ ਨੇ ਅਸਰ ਦਿਖਾਇਆ ਉਦੋਂ ਅਸੀਂ ਥੋੜਾ ਜਿਹਾ ਉਲਝੇ ਵੀ ਹਾਂ, ਕਿਉਂਕਿ ਕੋਈ ਵੀ ਬੰਦਾ ਸੰਪੂਰਨ ਤਾਂ ਹੁੰਦਾ ਨਹੀਂ। ਉਹ ਇਸ ਗੱਲ ਨੂੰ ਜਦੋਂ ਧਿਆਨ 'ਚ ਰੱਖਦੇ ਆ ਕਿ ਲੇਖਕਾਂ ਦਾ, ਬੁੱਧੀਜੀਵੀਆਂ ਦਾ, ਕੌਮੀ ਦਰਦ ਰੱਖਣ ਵਾਲਿਆਂ ਨੂੰ ਬੜਾ ਓਟ ਆਸਰਾ ਹੁੰਦਾ, ਮੀਡੀਆ ਦਾ ਬੜਾ ਓਟ ਆਸਰਾ ਹੁੰਦਾ, ਪਰ ਆਹ ਸਾਡੇ ਮੀਡੀਆ ਦਾ ਹਾਲ ਆ ਕਿ ਅਮਰਤਪਾਲ ਸਿੰਘ ਦੇ ਖਿਲਾਫ ਆਪਦੇ ਕੋਲੋਂ ਹੀ ਝੂਠੀ ਖਬਰ ਬਣਾਤੀ ਕਿ ਇਮਾਨਦਾਰ ਵਾਲੇ ਬਲੇਅਰ ਸਾਹਿਬ ਚੋਣ ਲੜਦੇ। ਹੁਣ ਇਵੇਂ ਦਾ ਹੀ ਇੱਕ ਜਗਵਿੰਦਰ ਸਿੰਘ ਪਟਿਆਲ ਆ, ਉਹਨੂੰ ਬੜੀ ਖੁੰਦਕ ਆ ਕਿ ਜਦੋਂ ਅਮਰਤਪਾਲ ਸਿੰਘ ਨਾਲ ਮੇਰੀ ਚਰਚਾ ਹੋਈ ਸੀ ਚੇਤੇ ਆ ਸਭ ਨੂੰ, ਵੀ ਉਹਨੇ ਮੈਨੂੰ ਗੱਲ ਨਹੀਂ ਆਉਣ ਦਿੱਤੀ। ਹੁਣ ਕਈ ਬੰਦਿਆਂ ਦੇ ਵਿੱਚ ਗੁਣ ਹੁੰਦਾ ਕਿ ਗੱਲ ਗਾਂਹ ਵਾਲੇ ਨੂੰ ਅਗਲੇ ਚੌਂਟੇ ਚੱਕ ਦਿੰਦੇ ਆ, ਜਿਵੇਂ ਕਹਿ ਦਿੰਦੇ। ਹੁਣ ਇਹ ਬੜਾ ਇਹਨੂੰ ਦਿਮਾਗ ਦੇ ਉੱਤੇ ਜਗਵਿੰਦਰ ਪਟਿਆਲ ਨੂੰ ਇਸ ਗੱਲ ਦਾ ਹੋ ਰਿਹਾ ਕਿ ਮੈਂ ਤਾਂ ਜੀ ਇਹਨੂੰ ਲਾਉਣ ਆਇਆ ਸੀ ਤੇ ਮੇਰੇ ਤੋਂ ਗੱਲ ਨਹੀਂ ਬਣੀ। ਹੁਣ ਉਹਨੇ ਆਪਦੀ ਖੁੰਦਕ ਕੱਢੀ ਆ, ਇੱਕ ਵੀਡੀਓ ਬਣਾ ਕੇ ਪਾਈ ਆ ਕਿ ਜੀ ਅਮਰਤਪਾਲ ਸਿੰਘ ਵਰਗੇ ਬੰਦਿਆਂ ਨੂੰ ਤਾਂ ਚੋਣ ਹੀ ਨਹੀਂ ਲੜਨ ਦੇਣੀ ਚਾਹੀਦੀ, ਜਿਹੜੇ ਕਿ ਇੱਕ ਸ਼ਾਂਤ ਸੂਬੇ ਦੇ ਵਿੱਚ, ਪੰਜਾਬ ਦੇ ਵਿੱਚ ਗੜਬੜ ਕਰ ਸਕਦੇ। ਭਾਰਤੀ ਸਿਸਟਮ ਨੂੰ ਇਹੋ ਜਿਹੇ ਜਗਵਿੰਦਰ ਪਟਿਆਲ ਵਰਗੇ ਲਾਂਬੂ ਲਾਉਣ ਵਾਲੇ ਪੱਤਰਕਾਰਾਂ ਨੂੰ ਕੀ ਕਰਨਾ ਚਾਹੀਦਾ? ਹੁਣ ਇੱਕ ਪਾਸੇ ਜਦੋਂ ਬਲਟੋਹੇ ਨੇ, ਵਿਰਸਾ ਸਿੰਘ ਬਲਟੋਹੇ ਨੇ ਕੋਈ ਗੱਲ ਕਹੀ, ਚਲੋ ਚੋਣ ਲੜਦੇ ਆ, ਜਦੋਂ ਇੱਕ ਦੂਜੇ ਨਾਲ ਭਲਵਾਨ ਘੁਲਦੇ ਆ, ਮਾੜੀਆਂ ਚੰਗੀਆਂ ਗੱਲਾਂ ਸਾਰੇ ਕਰਦੇ ਆ, ਉਸ ਗੱਲ ਨੂੰ ਲੈ ਕੇ ਪੱਤਰਕਾਰਾਂ ਨੇ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਨਾਲ, ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ। ਬਈ ਬਲਟੋਹਾ ਸਾਹਿਬ ਕਹਿੰਦੇ ਆ ਕਿ ਉਹ ਤਾਂ ਜੀ ਭਾਰਤੀ ਸੰਵਿਧਾਨ ਨੂੰ ਨਹੀਂ ਸੀ ਮੰਨਦੇ, ਵਾਹ ਕਹਿੰਦੇ ਸੀ, ਉਹ ਵਾਹ ਕਹਿੰਦੇ ਸੀ, ਜੋ ਵੀ ਗੱਲਾਂ ਚੱਲਦੀਆਂ। ਤਾਂ ਉਹਨਾਂ ਦੇ ਮਾਪਿਆਂ ਨੇ ਕਹਿਤਾ ਕਿ ਫਿਰ ਵਿਰਸਾ ਸਿੰਘ ਨੂੰ ਕਾਹਦੀ ਤਕਲੀਫ ਆ? ਵਿਰਸਾ ਸਿੰਘ ਤਾਂ ਮੰਨਦਾ ਨਾ ਸੰਵਿਧਾਨ ਨੂੰ, ਤੇ ਜੇ ਅਮਰਤਪਾਲ ਸਿੰਘ ਸੁਧਰ ਰਿਹਾ, ਜੇ ਮੁੱਖ ਧਾਰਾ ਵੱਲ ਆ ਰਿਹਾ, ਤਾਂ ਭਾਈ ਇਸ ਗੱਲ ਦੀ ਵਿਰਸਾ ਸਿੰਘ ਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਵੀ ਮੇਰੇ ਟੋਲੇ 'ਚ, ਮੇਰੀ ਸੋਚ ਵਿੱਚ ਅਮਰਤਪਾਲ ਸਿੰਘ ਵੀ ਆ ਗਿਆ, ਤੇ ਹੋਰ ਵੀ ਜਿਹੜੇ ਮੁੱਖ ਧਾਰਾ ਵਾਲੇ ਆ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਕਿ ਉਹਨਾਂ ਨੂੰ ਕਾਹਦੀ ਤਕਲੀਫ। ਉਹਨੇ ਜਦੋਂ ਗੱਲ ਆਖੀ ਹੈ ਤਾਂ ਇਹਦੇ ਅਸਲ ਵਿੱਚ ਅਰਥ ਜਿਹੜੇ ਨੇ ਉਹ ਨਹੀਂ ਜਿਹੜੇ ਸ਼ਬਦਾਂ ਤੋਂ ਨਿਕਲਦੇ ਨੇ। ਆਪਾਂ ਨੂੰ ਸਭ ਨੂੰ ਪਤਾ ਕਿ ਅਸਲ ਵਿੱਚ ਉਹਦੇ ਮਾਪਿਆਂ ਦਾ ਕਹਿਣ ਦਾ ਭਾਵ ਇਹ ਨਹੀਂ ਕਿ ਬਹੁਤ ਵਧੀਆ ਹੋ ਗਿਆ ਜੀ, ਭਾਰਤੀ ਸੰਵਿਧਾਨ ਨੂੰ ਮੱਥਾ ਟੇਕਤਾ ਅਮਰਤਪਾਲ ਸਿੰਘ ਨੇ, ਬੜੀ ਵਧੀਆ ਗੱਲ ਹੋ ਗਈ ਜੀ, ਮੁੱਖ ਧਾਰਾ ਚ ਆ ਗਏ। ਉਹ ਤਾਂ ਉਹਦੀ ਗੱਲ ਦਾ ਜਵਾਬ। ਪਰ ਸਾਡੇ ਇੱਥੇ ਮੀਡੀਆ ਚੈਨਲਾਂ ਵਾਲਿਆਂ ਨੇ ਉਹਦੇ ਅਸਲੀ ਤੱਤ ਨੂੰ ਸਮਝਣ ਦੀ ਬਜਾਏ, ਅਸਲੀ ਗੱਲ ਨੂੰ ਸਮਝਣ ਦੀ ਬਜਾਏ ਕਿ ਅਸਲ ਵਿੱਚ ਤਾਂ ਉਹਨਾਂ ਨੇ ਉਹਨੂੰ ਇੱਕ ਰਣਨੀਤਿਕ ਜਵਾਬ ਦਿੱਤਾ, ਜਾਂ ਵਿਅੰਗ ਚ ਗੱਲ ਕਹੀ ਆ, ਜਾਂ ਮਖੌਲ ਉਡਾਇਆ ਵੀ ਤੂੰ ਧਾਰਾ ਲੈਣੀਆਂ, ਠੀਕ ਆ, ਫਿਰ ਜਿਹੋ ਜਿਹਾ ਤੁਸੀਂ ਸੰਵਿਧਾਨ ਦੀ ਕਦਰ ਕਰਦੇ ਹੋ ਉਹੋ ਜੀ ਉਹ ਕਰ ਲੂ। ਹੁਣ ਇਹ ਕਿਹੜੇ ਸੰਵਿਧਾਨ ਚ ਲਿਖਿਆ ਵੀ ਦਰਬਾਰ ਸਾਹਿਬ ਤੇ ਹਮਲਾ ਕਰ ਦੋ? ਕਿਹੜੇ ਕਾਨੂੰਨ ਚ ਲਿਖਿਆ ਵੀ ਸਿੱਖਾਂ ਦੇ ਘਰਾਂ ਚ ਵੜ ਜਾਓ, ਜਿਹਨੂੰ ਮਰਜ਼ੀ ਚੱਕ ਕੇ ਲੈ ਜਾਓ? ਕਿਹੜੇ ਸੰਵਿਧਾਨ ਚ ਲਿਖਿਆ ਨਿੱਕੀਆਂ ਨਿੱਕੀਆਂ ਮਾਸੂਮ ਬੱਚੀਆਂ ਨਾਲ ਰੇਪ ਕਰੋ? ਕਿਹੜੇ ਸੰਵਿਧਾਨ ਚ ਲਿਖਿਆ ਸਿੱਖਾਂ ਦੇ ਗਲਾਂ 'ਚ ਟਾਇਰ ਪਾਓ? ਬੇਦੋਸ਼ੇ ਸਿੱਖਾਂ ਦਾ ਏਡਾ ਭਾਰੀ ਕਤਲੇਆਮ ਇਸ ਮੁਲਕ 'ਚ ਹੋਇਆ, ਕਿਹੜਾ ਸੰਵਿਧਾਨ ਇਹਦੀ ਇਜਾਜ਼ਤ ਦਿੰਦਾ? ਕਿੱਥੇ ਲਿਖਿਆ ਸੰਵਿਧਾਨ 'ਚ? ਦਿਖਾਓ ਕਿੱਥੇ ਲਿਖਿਆ ਹੈ ਸੰਵਿਧਾਨ ਦੇ ਵਿੱਚ ਵੀ ਜੇਕਰ ਪੀੜਾ ਪਰਨਾ ਬੰਨ ਕੇ ਗਾਤਰੇ ਕਿਰਪਾਨ ਵਾਲਾ ਸਾਡਾ ਸਧਾਰਨ ਸਿੱਖ, ਤੇ ਉੱਥੇ ਆਰਡਰ ਕਰਤਾ ਜਿਹੜਾ ਬਾਤਚੀਤ ਪਰਚਾ ਹੈ ਫੌਜ ਦਾ, ਉਹਦੇ 'ਚ ਲਿਖ ਕੇ ਪਾਇਆ ਹੋਇਆ ਸੀ ਵੀ ਆ ਜਿਹੜੇ ਪੀਲੇ ਪਰਨੇ ਵਾਲੇ, ਚਿੱਟੇ ਕੁੜਤੇ ਪਜਾਮੇ ਵਾਲੇ, ਗਾਤਰੇ ਵਾਲੇ ਸਿੱਖ ਨੇ, ਇਹ ਬੜੇ ਖਤਰਨਾਕ ਨੇ, ਇਹ ਲਾਂਬੂ ਲਾਉਣ, ਅੱਗਾ ਲਾਉਣ, ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਨ ਲਈ ਬੜੇ ਕਮਿਟਡ ਨੇ। ਇਹ ਬਾਤਚੀਤ ਪਰਚੇ ਦੀ ਜਿਹੜਾ ਫੌਜ ਨੂੰ 1984 ਚ ਪੰਪ ਦੇਣ ਲਈ ਸਿੱਖਾਂ ਦਾ ਭੜਾਗਾ ਕਰੋ ਜਾ ਕੇ, ਤੇ ਉਹਦਾ ਆਰਡਰ ਵਾਏ, ਇਹਨੂੰ ਵੀ ਕੋਈ ਬਣਾਈ ਹੋਈ ਗੱਲ ਵੱਜੇ ਨੂੰ ਲੋੜ ਆ, ਦੇਖ ਲਓ ਜਦੋਂ ਮਰਜ਼ੀ ਪੜ੍ਹ ਕੇ। ਹੁਣ ਜਿਸ ਮੁਲਕ ਦੀ ਫੌਜ ਨੂੰ ਇਹ ਕਿਹਾ ਜਾਵੇ ਕਿ ਅਮਰਧਾਰੀ ਸਿੱਖਾਂ ਦਾ 15 ਤੋਂ 35 ਸਾਲ ਦੇ ਵਿਚਾਲਿਆਂ ਦਾ ਭੜਾਗਾ ਕਰਿਆ ਹੋ, ਕਤਲੇਆਮ ਕਰਿਆ ਹੋ,
ਤੇ ਪੁੱਛਣਾ ਚਾਹੀਦਾ ਵੀ ਇਹ ਕਿਹੜੇ ਸੰਵਿਧਾਨ 'ਚ ਲਿਖਿਆ ਹੋਇਆ। ਸੰਵਿਧਾਨ ਦਾ ਨਾਂ ਵਰਤ ਕੇ ਜੇ ਤੁਸੀਂ ਇੰਨਾ ਜ਼ੁਲਮ ਕਰੋਗੇ, ਸੰਵਿਧਾਨ ਦਾ ਨਾਂ ਵਰਤ ਕੇ ਤੁਸੀਂ ਪੰਜਾਬ ਨੂੰ, ਪੰਥ ਨੂੰ ਇਸ ਤਰੀਕੇ ਨਾਲ ਜਲੀਲ ਕਰੋਗੇ, ਤੇ ਫਿਰ ਜੇ ਸਿੱਖਾਂ ਨੂੰ ਇਹ ਲੱਗੇ ਕਿ ਆਪਾਂ ਇਸ ਸਿਸਟਮ ਦੇ ਰਾਹੀਂ, ਇਸ ਸੰਵਿਧਾਨ ਦੇ ਰਾਹੀਂ ਆਪਾਂ ਵੀ ਠੱਗੀ ਠੋਰੀ ਮਾਰ ਕੇ ਇੱਕ ਵਾਰੀ ਅੰਦਰ ਦਾਖਲ ਹੋ ਤੇ ਬਾਅਦ ਇਹਦੀ ਛਿੱਲ ਦੇੜੋ। ਹੁਣ ਜਿਹੜੇ ਬੰਦੇ ਚੋਣ ਲੜ ਰਹੇ ਨੇ, ਮੇਰੀ ਜਾਂ ਮੇਰੇ ਹੋਰ ਬਹੁਤ ਸਾਰੇ ਭੈਣ ਭਰਾਵਾਂ ਦੀ ਉਹਨਾਂ ਨਾਲ ਜੇ ਸਹਿਮਤੀ ਨਹੀਂ, ਬੇਸ਼ੱਕ ਉਹਨਾਂ ਦੀ ਰਣਨੀਤੀ ਨਾਲ ਵੀ ਸਹਿਮਤੀ ਨਾ ਹੋਵੇ ਸਾਡੀ, ਤੇ ਇਹ ਕੀ ਹੈ ਜੀ, ਮੈਂ ਕਹਿ ਸਕਦਾ ਕਿ ਇਹ ਕਿਹੜਾ ਤਰੀਕਾ ਹੋਇਆ ਜਦੋਂ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਆਪਾਂ ਸੰਵਿਧਾਨ ਤੋਂ ਧਾਰਾ ਲੈਣੀ ਹੈ। ਆਪਾਂ ਕਾਹਤੋਂ ਸਹੁੰ ਖਾਂਦੇ ਆ ਕਿ ਸੰਵਿਧਾਨ ਦੀ ਸਹੁੰ ਖਾ ਕੇ ਦੇਸ਼ ਦੀ ਏਕਤਾ ਦੀ ਅਖੰਡਤਾ ਦੀ। ਪਰ ਜਿਹੜੇ ਡਿਪਲੋਮੈਟਿਕ ਖੇਤਰ 'ਚ ਵਿਚਰਦੇ ਲੋਕ ਨੇ ਜਾਂ ਆਮ ਸਿੱਖ ਵਾ, ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ। ਉਹ ਕਹਿੰਦੇ ਆ, ਸੁਣੋ ਇਸ ਗੱਲ ਨੂੰ, ਬੜਾ ਸੀਰੀਅਸ ਤੇ ਸੰਵੇਦਨਸ਼ੀਲ ਇਹ ਨੁਕਤਾ ਹੈ। ਉਹ ਕਹਿੰਦੇ ਆ ਜੀ, ਜਦੋਂ ਖਾੜਕੂਆਂ ਨੇ ਹਥਿਆਰ ਚੱਕੇ, ਕੌਮ ਦੀ ਆਜ਼ਾਦੀ ਦੀ ਲੜਾਈ ਲੜਨੀ ਚਾਹੀ, ਉਦੋਂ ਵੀ ਇਹੀ ਪੰਥ ਸੀ, ਇਹੀ ਸੰਗਤ ਸੀ ਜਿਹਨੇ ਉਹਨਾਂ ਲਈ ਦਰਵਾਜ਼ੇ ਖੋਲ ਦਿੱਤੇ। ਰਾਤਾਂ ਨੂੰ ਮੋਟਰ ਤੇ ਜਿਹੜੇ ਬੰਬਈ ਤੇ ਜਾਣਾ, ਤਾਂ ਘਰੋਂ ਤੁਰਨ ਲੱਗੇ ਨੂੰ ਮਾਪਿਆਂ ਨੇ ਕਹਿਣਾ, ਆਹ 5-6 ਫੁਲਕੇ ਤੇ ਦੁੱਧ ਦਾ ਡੋਲੂ ਚਾਹ ਬਣਾ ਕੇ ਉੱਤੇ ਰੱਖਦੀ, ਕੋਈ ਲੰਘਦਾ ਕਰਦਾ ਕਿਸੇ ਮਾਂ ਦਾ ਪੁੱਤ ਕੌਮ ਲਈ ਲੜਦਾ ਆ ਜਾਏਗਾ ਤਾਂ ਖਾ ਪੀ ਲਵੇਗਾ। ਲੋਕਾਂ ਨੇ ਖਾੜਕੂ ਲਹਿਰ ਦਾ ਠੋਕ ਵਜਾ ਕੇ ਸਾਥ ਦਿੱਤਾ। ਇੱਥੇ ਕੋਈ ਜੰਗਲ ਨਹੀਂ, ਇੱਥੇ ਕੋਈ ਪਹਾੜ ਨਹੀਂ, ਤੇ ਕਿਵੇਂ ਇੱਥੇ ਸਰਵਾਈਵ ਕੀਤਾ ਲੋਕਾਂ ਨੇ ਹੀ ਸਾਂਭਿਆ ਸੀ। ਸੋ ਇਹੀ ਸੰਗਤ ਸੀ, ਇਹੀ ਪੰਥ ਸੀ ਜਿਨ੍ਹਾਂ ਨੇ ਉਦੋਂ ਖਾੜਕੂ ਲਹਿਰ ਵਾਲੇ ਸਿੰਘਾਂ ਦਾ ਸਾਥ ਦਿੱਤਾ। ਇਹੀ ਪੰਥ, ਇਹੀ ਸੰਗਤ ਆ ਜਿਹੜਾ ਕਿਸੇ ਹੋਰ ਤਰੀਕੇ ਨਾਲ ਇੰਡੀਅਨ ਸਟੇਟ ਦੇ ਖਿਲਾਫ ਲੜਨ ਵਾਲਿਆਂ ਦਾ ਸਾਥ ਦਿੰਦਾ। ਉਹ ਪੰਥ ਜਿਹੜਾ, ਸੰਗਤ ਜਿਹੜੀ ਹੈ, ਉਹਦੇ ਲਈ ਸਾਰੇ ਉਹ ਸਿੱਖ ਜਿਹੜੇ ਦਿੱਲੀ ਦੇ ਹਿੰਦੂ ਇੰਡੀਆ ਦੇ ਜ਼ੁਲਮਾਂ ਦੇ ਖਿਲਾਫ ਲੜਦੇ ਆ, ਉਹਦੇ ਇੱਕ ਬਰਾਬਰ। ਤੇ ਅਸੀਂ ਵੀ, ਮੈਂ ਵੀ ਇਹ ਕਈ ਵਾਰ ਸੋਚਦਾ ਹੁੰਦਾ ਕਿ ਕਮਾਲ ਦੀ ਹੈ ਗੁਰੂ ਦੀ ਸੰਗਤ, ਹਰ ਇੱਕ ਲਈ ਦਰਵਾਜ਼ੇ ਖੁੱਲੇ ਆ ਜਿਹੜਾ ਕੌਮ ਦੀ ਗੱਲ ਕਰ। ਤੇ ਜਦੋਂ ਪਛਾਣ ਲੈਂਦੀ ਆ ਸੰਗਤ, ਬੜਾ ਛੇਤੀ ਪਛਾਣ ਲੈਂਦੀ ਆ ਸੰਗਤ। ਇਵੇਂ ਨਹੀਂ ਕਿਹਾ ਜਾਂਦਾ ਕਿ ਸੰਗਤ ਗੁਰੂ ਦਾ ਰੂਪ, ਗੁਰੂ ਦਾ ਰੂਪ ਹੀ ਆ, ਬਾਕੀ ਬੜੀ ਛੇਤੀ ਫੜ ਲੈਂਦੀ ਆ ਵੀ ਇਹ ਬੋਲਦਾ ਕਿੱਥੋਂ। ਸੋ ਜੇਕਰ ਕੋਈ ਇਹ ਸਮਝਦਾ ਹੋਵੇ ਕਿ ਆਪਾਂ ਖਾਲਿਸਤਾਨੀ ਕਹਾਉਂਦੇ ਆ, ਇੱਕ ਵਾਰੀ ਆਪਾਂ ਲੋਕਾਂ ਨੂੰ ਆਪਦੇ ਮਗਰ ਲਾ ਕੇ ਭਾਰਤੀ ਸੰਵਿਧਾਨ ਦੀ ਗੱਲ ਕਰਕੇ ਵੋਟਾਂ ਵੇਲੇ ਜਿੱਤ ਕੇ ਤੇ ਮੁੜ ਕੇ ਆਪਾਂ ਆਪਦੇ ਰਾਹ ਪਵਾਂਗੇ, ਇਹ ਸੰਗਤ ਨੇ ਬੜੀ ਛੇਤੀ ਪਛਾਣ ਲਿਆ, ਕੌਮ ਨੇ ਬੜੀ ਛੇਤੀ ਪਛਾਣ ਲਿਆ। ਉਹ ਜਿਹੜੀ ਕੌਮ ਦੀ ਲੜਾਈ ਲੜ ਰਹੇ ਲੋਕ ਨੇ, ਉਹਨਾਂ ਸਭ ਨੂੰ ਮੌਕਾ ਜ਼ਰੂਰ ਮਿਲਣਾ ਚਾਹੀਦਾ। ਕੋਈ ਇਹ ਨਾ ਕਵੇ ਕਿ ਮੈਂ ਜੇ ਏਦਾਂ ਮੈਨੂੰ ਮੌਕਾ ਮਿਲਦਾ। ਇਸ ਤੋਂ ਪਹਿਲਾਂ ਸਰਦਾਰ ਸਿਮਰਜੀਤ ਸਿੰਘ ਮਾਨ, ਸਰਦਾਰ ਅਤਿੰਦਰਪਾਲ ਸਿੰਘ, ਪੰਥ ਨੇ ਜੇਲ੍ਹ ਚੋਂ ਬੱਚੇ ਕਢਾਏ, ਬਾਹਰ ਆਏ। ਹੁਣ ਤਾਂ ਇਹ ਉਹਨਾਂ ਦੇ ਹੱਥ ਵੱਸ ਸੀ ਨਾ ਕਿ ਆਪਦੀ ਕਾਬਲੀਅਤ ਨਾਲ ਕੌਮ ਨੂੰ ਕਾਇਲ ਕਰਨਾ ਤੇ ਨਾਲ ਜੋੜਨਾ। ਮੈਂ ਕੱਲ ਸਰਦਾਰ ਮਾਨ ਦੇ ਦੋਤੇ ਦੀ ਗੋਬਿੰਦ ਸਿੰਘ ਸੰਧੂ, ਸਰਦਾਰ ਗੋਬਿੰਦ ਸਿੰਘ ਸੰਧੂ, ਤੇ ਯਾਦਵਿੰਦਰ ਕਾਰਪਿਓ ਨੂੰ ਇੰਟਰਵਿਊ ਕੀਤੀ, ਮੈਂ ਸੁਣ ਰਿਹਾ ਸੀ। ਨੌਜਵਾਨ ਕਹਿ ਰਿਹਾ ਸੀ ਕਿ ਮੇਰੇ ਨਾਨਾ ਜੀ ਪ੍ਰਧਾਨ ਸਾਹਿਬ ਨੇ ਜਥੇਬੰਦਕ ਢਾਂਚਾ ਖੜਾ ਕਰਨ ਵਿੱਚ ਕਦੇ ਰੁਚੀ ਨਹੀਂ ਦਿਖਾਈ। ਇਹ ਜਿਹੜੀ ਗੱਲ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ, ਅਗਰ ਹੁਣ ਪਾਰਟੀ ਦਾ ਲੀਡਰ ਵੀ ਆ, ਉਹ ਜਦੋਂ ਕਹਿ ਰਿਹਾ ਤਾਂ ਮੈਂ ਇਹ ਗੱਲ ਦੱਸ ਦਵਾਂ ਕਿ ਪਿਛਲੇ ਸਿੱਧੂ ਮੂਸੇਵਾਲੇ ਮਰਡਰ ਤੋਂ ਲੈ ਕੇ ਅੱਜ ਤੱਕ ਮੈਂ ਵੀ ਇਸ ਪ੍ਰੋਗਰਾਮ 'ਚ ਇਹੀ ਪਿੱਟਦਾ ਆਇਆ ਕਿ ਇਸ ਵੇਲੇ ਮਾਨਦਲ ਵਾਲਿਆਂ ਨੂੰ ਪਿੰਡ ਪਿੰਡ ਵਿੱਚ ਯੂਨਿਟ ਬਣਾਉਣ ਦਾ ਸਭ ਤੋਂ ਖੂਬਸੂਰਤ ਮੌਕਾ ਲੋਕ ਅੱਕੇ ਪਏ ਨੇ ਬਾਦਲ ਕੇ, ਤਾਂ ਨਹੀਂ ਕੀਤਾ ਉਹਨਾਂ। ਔਰ ਇੱਥੇ ਇੱਕ ਕਿਤਾਬ ਆ, ਨੀਂਹ ਰੱਖੀ ਗਈ, ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਜ਼ਰੂਰ ਪੜ੍ਹਿਓ। ਉਹਦੇ ਵਿੱਚ ਇਹੀ ਨੁਕਤਾ ਤੁਹਾਨੂੰ ਹਰ ਥਾਂ ਤੇ ਮਿਲੂਗਾ ਨਾ। ਤਾਂ ਬੰਦੇ ਦਾ ਨਾਂ ਵੀ ਲਿਖਿਆ ਹੋਇਆ, ਪੱਤਰਕਾਰ ਨੇ ਦੱਸ ਰਹੇ, ਨਹੀਂ ਰੱਖੀ ਕਿਤਾਬ। ਕਹਿੰਦਾ ਵੀ ਸਰਕਾਰ ਨੇ ਡਿਊਟੀ ਲਾਈ ਐ ਇਸ ਬੰਦੇ ਦੀ ਕਿ ਮਾਨ ਸਾਹਿਬ ਨੂੰ ਇਦੋਂ ਅੱਗੇ ਨਹੀਂ ਜਾਣਦੀ।
ਪਿਛਲੇ 40 ਸਾਲ ਤੋਂ ਮਾਨ ਸਾਹਿਬ ਉੱਥੇ ਹੀ ਖੜੇ ਆ। ਪੰਥ ਉਹਨਾਂ ਨੂੰ 2 ਵਾਰੀ 3 ਵਾਰੀ ਜਿਤਾ ਵੀ ਚੁੱਕਿਆ, MP ਵੀ ਬਣਾਇਆ, ਪਰ ਜਿੱਡੀ ਵੱਡੀ ਗੱਲ ਦੀ ਆਸ ਕੀਤੀ ਸੀ ਕੌਮ ਨੇ ਉਹ ਬਣੀ। ਦੂਜਾ ਬੰਦਾ ਸਰਦਾਰ ਅਤਿੰਦਰਪਾਲ ਸਿੰਘ, ਉਹ ਜਿਵੇਂ ਘੋੜੇ ਤੇ ਚੜੇ ਬੰਦੇ ਨੂੰ ਹੁੰਦਾ ਨਾ ਵੀ ਜਿਹਨੂੰ ਮਰਜ਼ੀ ਢਾਲੋ, ਉਹ ਮਾਈਕ ਲੈ ਕੇ ਬੈਠਦੇ ਆ। ਮੇਰਾ ਉਹਨਾਂ ਦਾ ਵਾਹ ਵੀ ਪਿਆ, ਨਿੱਜੀ ਤੌਰ ਤੇ ਮਿਲਵਰਤਨ ਰਿਹਾ 5-10 ਮਹੀਨੇ, ਨਹੀਂ ਤਸੱਲੀ ਹੋਈ। ਉਹ ਚਲੋ ਵੱਖਰੀ ਗੱਲ ਆ, ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸਵਾਦੀ, ਪਰ ਉਹ ਜਦੋਂ ਵੀ ਬੈਠਦੇ ਆ ਚੈਨਲਾਂ ਦੇ ਉੱਤੇ ਆਪਦੇ ਪ੍ਰੋਗਰਾਮ ਦੇ ਵਿੱਚ, ਉਹ ਸਾਰੀ ਕੌਮ ਨੂੰ ਇਹੀ ਜਤਾਉਣ ਤੇ ਲੱਗੇ ਆ ਕਿ ਤੁਸੀਂ ਮੇਰੀ ਕਦਰ ਨਹੀਂ ਕਰਦੇ, ਤੁਸੀਂ ਮੇਰੀ ਬਾਤ ਨਹੀਂ ਸੁਣਦੇ, ਤੁਹਾਨੂੰ ਅਕਲ ਹੀ ਨਹੀਂ, ਮੈਨੂੰ ਆਹ ਦੇਖੋ ਮੈਂ ਆਹ ਕਰਤਾ, ਮੈਂ ਉਹ ਕਰਤਾ। ਭਾਈ ਸੰਗਤ ਜਿਹੜੀ ਆ ਗੁਰੂ ਦੀ ਸੰਗਤ ਤਾਂ ਲੱਭਦੀ ਫਿਰਦੀ ਆ, ਟੱਕਰਾਂ ਮਾਰਦੇ ਫਿਰਦੇ ਆ, ਕੋਈ ਤਾਂ ਸਾਡਾ ਇਸ ਦੁਸ਼ਟ ਸਟੇਟ ਤੋਂ ਖਹਿੜਾ ਛੁਡਾਉਣ ਲਈ ਆਵੇ। ਜੇ ਕੌਮ ਦੀ ਤੁਹਾਤੋਂ ਤਸੱਲੀ ਨਹੀਂ ਹੋ ਰਹੀ, ਜੇ ਪੰਥ ਤੁਹਾਡੇ ਤੇ ਭਰੋਸਾ ਨਹੀਂ ਕਰ ਰਿਹਾ, ਜੇ ਗੁਰੂ ਦੀ ਸੰਗਤ ਨੂੰ ਯਕੀਨ ਨਹੀਂ ਆ ਰਿਹਾ, ਤਾਂ ਕੋਈ ਗੱਲ ਹੀ ਹੋਣੀ। ਸੰਗਤ 'ਚ ਤਾਂ ਕੋਈ ਦੋਸ਼ ਨਹੀਂ ਹੋ ਸਕਦਾ। ਸਰਦਾਰ ਕਪੂਰ ਸਿੰਘ ਜਿਵੇਂ ਕਹਿੰਦੇ ਹੁੰਦੇ ਸੀ, ਆ ਜਿਹੜੇ ਸਟੇਜ ਤੇ ਬੈਠੇ ਆ ਇਹਨਾਂ ਨੇ ਕਦੇ ਵਫਾ ਨਹੀਂ ਕੀਤੀ, ਤੇ ਆ ਜਿਹੜੀ ਮੂਹਰੇ ਗੁਰੂ ਦੀ ਸੰਗਤ ਬੈਠੀ ਆ ਦਰੀਆਂ ਤੇ, ਇਹਨੇ ਕਦੇ ਧੋਖਾ ਨਹੀਂ ਦਿੱਤਾ, ਕਦੇ ਪਿੱਠ ਨਹੀਂ ਦਿੱਤੀ। ਸੋ ਇਹ ਕਹਿਣਾ ਕਿ ਜੀ ਮੈਂ ਤਾਂ ਬੜਾ ਭਲਾ, ਸਾਡੇ ਪਿੰਡਾਂ 'ਚ ਮੁਹਾਵਰਾ ਵਰਤਦੇ ਹੁੰਦੇ ਆ, ਕਹਾਣਾ ਜਾਨਕ ਪੱਤੀ ਸੁਥਰਾ ਭਲਾ ਮਾਨਸ, ਕਹਿੰਦਾ ਜਾਨੀ ਕਪੱਤੀ। ਸਰਦਾਰ ਅਤਿੰਦਰਪਾਲ ਸਿੰਘ ਨੂੰ ਵੀ ਕੌਮ ਨੇ ਬਹੁਤ ਵੱਡੀ ਆਸ ਰੱਖੀ ਸੀ, ਤੇ ਜਦੋਂ ਉਹ ਗੱਲਾਂ ਬਾਤਾਂ ਕਰਦੇ ਆ ਉਦੋਂ ਲੱਗਦਾ ਵੀ ਆ ਵੀ ਇਹਨਾਂ ਦੇ ਪੱਲੇ ਕੁਛ ਹੈਗਾ। ਬਹੁਤ ਵਧੀਆ ਨੈਰੇਟਿਵ ਬਣਦਾ, ਜਦੋਂ ਸੁਣਦਾ ਬੰਦਾ ਆਨੰਦ 'ਚ ਆ ਜਾਂਦਾ, ਤੇ ਬੰਦਾ ਐ ਕਹਿੰਦਾ, ਨਵਾਂ ਜਿਹੜਾ ਪਹਿਲੀ ਵਾਰ ਸੁਣਦਾ ਨਾ, ਉਹ ਤਾਂ ਐ ਕਹਿੰਦਾ ਵੀ ਬਸ ਜੇ ਕਿਤੇ ਐਸ ਬੰਦੇ ਮਗਰ ਲੱਗ ਜਾਈਏ ਤਾਂ ਪਰਸੋਂ ਨੂੰ, ਚਲੋ ਪਰਸੋਂ ਨੂੰ ਨਹੀਂ ਤਾਂ ਚੌਥੇ ਨੂੰ ਆਥਣ ਤੱਕ ਦਾ ਖਾਲਿਸਤਾਨ ਬਣਿਆ ਪਿਆ। ਪਰ ਜਦੋਂ ਵਰਤੀਏ ਉਦੋਂ ਹੀ ਪਤਾ ਲੱਗਦਾ ਨਾ ਵੀ ਕਿੱਥੇ ਇੱਕ ਗੱਲ। ਖੈਰ ਆਪਾਂ ਮਾੜਾ ਚੰਗਾ ਕਿਸੇ ਨੂੰ ਨਹੀਂ ਕਹਿਣਾ, ਪਰ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ 89 ਚ 1999 ਤੋਂ ਪੰਥ ਨੂੰ ਭਰੋਸਾ ਦਿਵਾਇਆ ਸੀ ਕਿ ਅਸੀਂ ਖੂਬੀ ਕੱਢ ਦਿਆਂਗੇ, ਜਿਹੜੀ ਆਪਣੇ ਪੰਥ ਦੀ ਗੱਡੀ ਖੂਬੀ ਆ ਉਹ ਕੱਢ ਦਿਆਂਗੇ, ਨਹੀਂ ਕੱਢ ਸਕਦੇ। ਇਵੇਂ ਹੀ ਹੋਰ ਬੜੇ, ਤੇ ਜੇਕਰ ਸਾਡੇ ਕੋਲੇ ਇਹੋ ਜਿਹੇ ਲੋਕਾਂ ਦੀ ਇੱਕ ਲੰਮੀ ਲਿਸਟ ਵਾ ਜਿਨ੍ਹਾਂ ਨੇ ਪੰਥ ਨੂੰ ਕਿਹਾ, ਯਕੀਨ ਦਿਵਾਇਆ ਕਿ ਜੀ ਸਾਨੂੰ ਮੌਕਾ ਤਾਂ ਦਿਓ, ਤੇ ਉਸੇ ਲਿਸਟ ਵਿੱਚ ਸਰਦਾਰ ਅਮਰਤਪਾਲ ਸਿੰਘ ਉੱਭਰੇ, ਉਹ ਵੀ ਇਹੀ ਕਹਿ ਰਹੇ ਨੇ ਨਾ ਕਿ ਪੰਥ ਮੈਨੂੰ ਮੌਕਾ ਤਾਂ ਦੇਵੇ। ਕਹਿਣਾ ਥੋੜੀ ਹੁੰਦਾ, ਉਹਦੇ ਭਾਵ ਅਰਥ ਹੁੰਦੇ ਆ। ਜਿਹੜਾ ਉਹ ਦੁਬਈ ਤੋਂ ਚੱਲ ਕੇ ਇੱਥੇ ਆਏ, ਬਾਣਾ ਧਾਰਨ ਕੀਤਾ, ਕੌਮ ਦੇ ਮਸਲਿਆਂ ਦੀ ਗੱਲ ਛੇੜੀ, ਤੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਕਿ ਸੰਗਤ ਨੇ ਠੋਕ ਵਜਾ ਕੇ ਸਾਥ ਉਦੋਂ ਵੀ ਦਿੱਤਾ, ਤੇ ਸੰਗਤ ਇਲੈਕਸ਼ਨ ਵਾਲੇ ਕੰਮ 'ਚ ਵੀ ਸਾਥ ਦੇਣ ਨੂੰ ਪੂਰੀ ਤਿਆਰ। ਪੰਥ ਨੇ ਕੋਈ ਘਾਟ ਨਹੀਂ ਛੱਡਣੀ, ਇਹ ਉਹਦੀ ਆਪਦੀ ਕਿਸਮਤ ਹੈ ਕਿ ਅੱਗੇ ਉਹਦੇ ਲੇਖਾਂ 'ਚ ਕੀ ਲਿਖਿਆ। ਪੰਥ ਕਦੇ ਕਿਸੇ ਤੋਂ ਭੱਜਦਾ ਨਹੀਂ, ਪੰਥ ਪੂਰਾ ਮੌਕਾ ਦਿੰਦਾ, ਪਰ ਜਦੋਂ ਭਰੋਸਾ ਟੁੱਟ ਜਾਵੇ ਫਿਰ ਜਿਵੇਂ ਸਰਦਾਰ ਅਤਿੰਦਰਪਾਲ ਸਿੰਘ ਨਿੱਤ ਬਹਿ ਕੇ ਪਿੱਟਦੇ ਰਹਿੰਦੇ ਆ ਕਿ ਕੌਮ ਨੂੰ ਅਕਲ ਹੀ ਨਹੀਂ, ਕੌਮ ਮੇਰਾ ਸਾਥ ਨਹੀਂ ਦਿੰਦੀ, ਕੌਮ ਮੇਰੀ ਸੁਣਦੀ ਨਹੀਂ, ਫਿਰ ਜਿੰਨਾ ਮਰਜ਼ੀ ਘਰੇ ਬਹਿ ਕੇ ਸਿਆਣੇ ਬਣਦੇ ਰਹੀਏ ਫਿਰ ਉਹਦੇ 'ਚ ਕੋਈ ਗੱਲ ਨਹੀਂ ਬਣਦੀ। ਤੋ ਅਸੀਂ ਤਾਂ ਅਰਦਾਸ ਕਰਦੇ ਆ ਕਿ ਕੋਈ ਤਾਂ ਆਵੇ। ਜਦੋਂ ਸਿੱਖ ਸੰਘਰਸ਼ ਦੇ, ਖਾੜਕੂ ਸੰਘਰਸ਼ ਦੇ ਬਹੁਤ ਸਾਰੇ ਬੰਦਿਆਂ ਦੀਆਂ ਗੱਲਾਂ ਇਸੇ ਪ੍ਰੋਗਰਾਮ 'ਚ ਮੈਂ ਕਰਦਾ ਰਹਿਣਾ, ਸਾਰੇ ਹੀ ਇਹ ਕਹਿੰਦੇ ਰਹਿੰਦੇ ਆ ਕਿ ਆਪਣੀਆਂ ਦਾੜੀਆਂ ਚਿੱਟੀਆਂ ਹੁੰਦੀਆਂ ਜਾ ਰਹੀਆਂ ਨੇ, ਆਪਾਂ ਹੁਣ ਉਮਰ ਦੇ ਉਸ ਪੜਾਅ 'ਚ ਆ ਗਏ ਆ ਜਦੋਂ ਖਾਲਿਸਤਾਨ ਦੇ ਸੰਘਰਸ਼ ਨੂੰ ਨਵੇਂ ਚਿਹਰਿਆਂ ਦੀ ਲੋੜ, ਆਉਣ ਨਵੇਂ ਨੌਜਵਾਨ। ਪਰ ਕਰੀਏ ਕੀ, ਨੌਜਵਾਨ ਜਿਹੜਾ ਆਉਂਦਾ ਉਹ ਪਹਿਲੋਂ ਵਾਲਿਆਂ ਨੂੰ 4 ਗਾਲਾਂ ਕੱਢ ਕੇ ਉਹਨਾਂ ਦੀ ਧੀ ਭੈਣ ਇੱਕ ਕਰਕੇ ਵੀ ਇਹਨਾਂ ਨੂੰ ਅਕਲ ਹੀ ਨਹੀਂ। ਭਾਈ ਅਕਲ ਜੇ ਹੁੰਦੀ ਤਾਂ ਕਾਹਨੂੰ ਇਸ ਰਾਹ ਪੈਂਦੀ? ਜੇ ਅਕਲ ਹੁੰਦੀ ਫਿਰ ਬਾਦਲ ਕਿਆ ਨਾ ਤੁਰਦੇ, ਕਾਂਗਰਸ ਨਾਲ ਤੁਰਦੇ, ਭਾਜਪਾ ਨਾਲ ਤੁਰਦੇ, ਨਜ਼ਾਰੇ ਲੈਂਦੇ, ਐਸ਼ਾ ਕਰਦੇ। ਅਕਲ ਹੈ ਨਹੀਂ, ਇਸੇ ਕਰਕੇ ਖਾਲਿਸਤਾਨ ਦਾ ਝੰਡਾ ਚੱਕ ਬੈਠੇ, ਇਸੇ ਕਰਕੇ ਘਰਾਂ 'ਚ ਧੀਆਂ ਭੈਣਾਂ ਦੀ ਬੇਪੱਤੀ ਕਰਵਾਈ, ਮਾਪੇ ਠਾਣਿਆਂ 'ਚ ਰੁਲ ਗਏ, ਦਾੜੀਆਂ ਪੱਟੀਆਂ, ਆਪ ਮਰੇ, ਆਪ ਛਿੱਤਰ ਖਾਧੇ। ਤੋ ਇਹ ਸਾਰਾ ਕੁਝ ਜਿਹੜਾ ਹੈਗਾ ਭਾਈ ਬੇਅਕਲੀ 'ਚੋਂ ਕੀਤਾ।
ਪਰ ਚਲੋ ਮੰਨ ਲੈਂਦੇ ਆ ਕਿ ਉਹਨਾਂ ਨੂੰ ਸੋਝੀ ਘੱਟ ਸੀ। ਜੇ ਸੋਝੀ ਘੱਟ ਸੀ ਇਸੇ ਕਰਕੇ ਕਾਮਯਾਬ ਨਹੀਂ ਨਾ ਹੋ ਸਕਿਆ ਸੰਘਰਸ਼ ਤੇ ਤੁਹਾਨੂੰ ਮੌਕਾ ਮਿਲ ਰਿਹਾ। ਉਹਨਾਂ ਨੂੰ ਮਾੜਾ ਚੰਗਾ ਕਹਿਣ ਦੀ ਥਾਂ ਕੌਮ ਲਈ ਪੰਥ ਲਈ ਕੁਝ ਨਵੇਂ ਸਿਰੋਂ ਕਰਕੇ ਦਿਖਾਓ। ਸਾਨੂੰ ਪਹਿਲੋਂ ਵਾਲਿਆਂ ਨੂੰ ਕਈ ਗੱਲਾਂ ਤੇ ਇਤਰਾਜ਼ ਵੀ ਹੋਏਗਾ, ਜਿਵੇਂ ਹੁਣ ਵੀ ਹੈ ਕਿ ਇੱਕ ਪਾਸੇ ਖਾਲਿਸਤਾਨ ਦੀ ਗੱਲ ਕਰਨੀ, ਦੂਜੇ ਪਾਸੇ ਉਸੇ ਸੰਵਿਧਾਨ ਦੀ ਸਹੁੰ ਚੱਕਣੀ ਜਿਹਨੇ ਸਾਡੇ ਉੱਤੇ ਜ਼ੁਲਮ ਕੀਤਾ। ਪਰ ਮੰਨ ਲੈਂਦੇ ਆ ਕਿ ਇਹ ਤੁਹਾਡੀ ਰਣਨੀਤੀ ਹੈ, ਚੋਣਾਂ ਜਿੱਤੋ, ਆਓ ਮੈਦਾਨ 'ਚ ਤੇ ਫਤਿਹ ਹਾਸਲ ਕਰਕੇ ਕੌਮ ਲਈ ਕੋਈ ਨਵਾਂ ਲਿਆਓ ਤੇ ਆਪੇ ਹੀ ਉਹਨਾਂ ਦੇ ਸਾਡੇ ਵਰਗਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਸਮਝਦੇ ਆ ਕਿ ਇਹ ਕੋਈ ਵਧੀਆ ਰਾਹ ਨਹੀਂ। ਜਿੰਨਾ ਟਾਈਮ ਕਾਮਯਾਬੀ ਨਹੀਂ ਮਿਲਦੀ ਉਹਨਾਂ ਟਾਈਮ ਤਾਂ ਹਰ ਬੰਦਾ ਹਰ ਨੁਸਖਾ, ਜਿਵੇਂ ਬਿਮਾਰ ਬੰਦੇ ਨੂੰ ਕੋਈ ਕਹਿੰਦਾ ਤੁਸੀਂ ਆਹ ਖਾ ਲਓ, ਉਹ ਕਹਿੰਦਾ ਠੀਕ ਆ, ਆਹ ਖਾ ਲਓ, ਆਹ ਨਾ ਖਾਈ, ਉਹ ਬੰਦਾ ਉਵੇਂ ਕਰੀ ਜਾ। ਇਵੇਂ ਹੀ ਪੰਥ ਇਸ ਵੇਲੇ ਆਪਦੇ ਇਲਾਜ ਲਈ ਟੱਕਰਾਂ ਮਾਰ ਰਿਹਾ। ਸੋ ਇੱਥੇ ਇੱਕ ਹੋਰ ਜ਼ਰੂਰੀ ਗੱਲ ਜਿਹੜੀ ਹੈ ਉਹ ਅਮਰਤਪਾਲ ਸਿੰਘ ਦੇ ਮੁਕਾਬਲੇ ਉੱਤੇ ਉਹਦੀ ਸੀਟ ਤੇ ਖਡੂਰ ਸਾਹਿਬ ਵਾਲੀ ਤੇ ਇੱਕ 4 ਖੇਡੀ ਗਈ। ਇੱਕ ਹੋਰ ਅਮਰਤਪਾਲ ਸਿੰਘ ਨਾਂ ਦਾ ਬੰਦਾ ਉੱਥੇ ਕਾਗਜ਼ ਭਰਵਾ ਦਿੰਦੇ। ਮੀਡੀਆ ਵਾਲੇ ਕਹਿੰਦੇ ਆ ਉਹ ਕਾਂਗਰਸ ਦਾ ਨਜ਼ਦੀਕੀ ਆ, ਪਰ ਜ਼ਿਆਦਾ ਪਤਾ ਇਹ ਲੱਗਿਆ ਕਿ ਉਹ ਆਮ ਆਦਮੀ ਪਾਰਟੀ ਦਾ ਨਿਹਾਲ ਸਿੰਘ ਵਾਲਾ ਮੋਗਾ ਇਲਾਕੇ ਦਾ ਹੈਗਾ ਅਮਰਤਪਾਲ ਸਿੰਘ। ਤੇ ਇਸ ਬੰਦੇ ਨੇ ਕਾਗਜ਼ ਭਰ ਕੇ ਇੱਥੇ ਬਿਲਕੁਲ ਫੋਟੋ ਉਵੇਂ ਦੀ ਲਾਈ ਆ ਜਿਵੇਂ ਦੀ ਅਮਰਤਪਾਲ ਸਿੰਘ ਦੀ ਸੀ, ਭਰਨੇ ਵਾਲੀ ਫੋਟੋ। ਛੋਟਾ ਪਟਕਾ ਪੀਲੇ ਰੰਗ ਦਾ ਅਮਰਤਪਾਲ ਸਿੰਘ ਨੇ ਲਾਇਆ ਆਪਦਾ ਜਿਹੜਾ ਫੋਟੋ ਲੋਕ ਸਭਾ ਕਾਗਜ਼ ਭਰਨ ਲਈ, ਉਵੇਂ ਦੀ ਫੋਟੋ ਉਹਨੇ ਲਾਈ। ਹੁਣ ਫਰੀਦਕੋਟ ਹਲਕੇ 'ਚ ਇਹ ਬੰਦਾ ਜਿਹੜਾ ਅਮਰਤਪਾਲ ਸਿੰਘ ਆ, ਜਿਹਨੇ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਾਲੇ ਦੇ ਪੈਰਲਲ ਜਾਂ ਕਾਰਜ ਉੱਤੇ ਭਰੇ ਆ ਭੁਲੇਖਾ ਪਾਉਣ ਲਈ, ਭਰਮ ਪਾਉਣ ਲਈ। ਇਹ ਕਰਮਜੀਤ ਅਨਮੋਲ ਦੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਭੱਜ ਦੌੜ ਕਰਦਾ ਫਿਰਦਾ। ਆਮ ਆਦਮੀ ਪਾਰਟੀ ਦੇ ਵੱਲੋਂ ਫਰੀਦਕੋਟ ਤੋਂ ਕਰਮਜੀਤ ਅਨਮੋਲ ਜਿਹੜਾ ਗਾਇਕ ਵੀ ਆ ਤੇ ਕਲਾਕਾਰ ਆ ਫਿਲਮਾਂ ਦਾ, ਇਹਨੇ ਭਗਵੰਤ ਮਾਨ ਨੇ ਉਹਨੂੰ ਚੋਣ ਉਤੋਂ ਲੜਾਈ ਆ ਤੇ ਉਹ ਉੱਥੇ ਅਮਰਤਪਾਲ ਸਿੰਘ ਵੀਡੀਓਜ਼ ਪਾ ਕੇ ਉੱਥੇ ਕਈ ਦਿਨਾਂ ਤੋਂ ਦਿਖਾ ਰਿਹਾ ਕਿ ਆਪਾਂ ਆਮ ਆਦਮੀ ਪਾਰਟੀ ਦੇ ਪੱਕੇ ਸਪੋਰਟਰ ਵਾ। ਤੇ ਉਸ ਬੰਦੇ ਨੇ ਜੇਕਰ ਉਹਦਾ ਦੇਖੀਏ ਹਿਸਾਬ ਕਿਤਾਬ ਤਾਂ ਸਾਫ਼ ਦਿਖਦਾ ਕਿ ਪਾਰਟੀ ਦੇ ਫੈਸਲੇ ਨਾਲ ਹੀ ਇਹ ਸਾਰੀ ਕਰਤੂਤ ਕੀਤੀ ਗਈ। ਕਿ ਵੋਟ ਜਿਹੜੀ ਆ ਅਮਰਤਪਾਲ ਸਿੰਘ ਨੂੰ ਕੋਈ ਪਾਉਣ ਆਵੇ, ਕਈ ਵਾਰੀ ਬਜ਼ੁਰਗ ਜਾਂ ਕਈ ਵਾਰੀ ਹੁੰਦੇ ਆ ਬੰਦੇ ਜਿਨ੍ਹਾਂ ਨੂੰ ਨਹੀਂ ਉਹਨਾਂ ਹੁੰਦਾ ਤੇ ਉਹਨਾਂ ਤੋਂ ਗੜਬੜ ਹੋ ਜੀ। ਦੂਜਾ ਇਹ ਭਈ ਆਮ ਆਦਮੀ ਪਾਰਟੀ ਵਾਲਿਓ, ਤੁਹਾਡਾ ਇੱਥੇ ਲਾਲਜੀਤ ਸਿੰਘ ਭੁੱਲਰ ਨਾਂ ਦਾ ਉਮੀਦਵਾਰ ਹੈਗਾ। ਜੇ ਤੁਹਾਨੂੰ ਉਹਦੇ ਤੇ ਯਕੀਨ ਨਹੀਂ ਤੇ ਲੱਗਦਾ ਕਿ ਅਮਰਤਪਾਲ ਸਿੰਘ ਜ਼ਿਆਦਾ ਜਿਹੜਾ ਤੁਹਾਡਾ ਇਹ ਨਿਹਾਲ ਸਿੰਘ ਵਾਲਾ ਤੁਸੀਂ ਲਿਆਂਦਾ ਵੀ ਇਹ ਜ਼ਿਆਦਾ ਮਾਰ ਕੇ ਮਾਰ ਸਕਦਾ, ਫਿਰ ਉਹਨੂੰ ਹੀ ਟਿਕਟ ਦੇ ਦਿੰਦੇ। ਪਰ ਇਹ ਜਿਹੜੀਆਂ ਕਰਤੂਤਾਂ ਹੀ ਕਿਹਾ ਜਾ ਸਕਦਾ ਇਹਨਾਂ ਨੂੰ, ਚਲਾਕੀਆਂ, ਮਕਾਰੀਆਂ, ਠੱਗੀਆਂ। ਸੋ ਇਸ ਮਾਹੌਲ ਦੇ ਵਿੱਚ ਸਾਫ਼ ਦਿਖਦਾ ਕਿ ਜਗਵਿੰਦਰ ਪਟਿਆਲ ਨੂੰ ਬੜੀ ਪ੍ਰੋਬਲਮ ਹੈ ਅਮਰਤਪਾਲ ਸਿੰਘ ਤੋਂ। ਆਮ ਆਦਮੀ ਪਾਰਟੀ ਨੂੰ ਬੜੀ ਤਕਲੀਫ ਆ ਕਿ ਹਰਾਉਣਾ ਹੀ ਹਰਾਉਣਾ ਕਿਸੇ ਤਰੀਕੇ ਨਾਲ। ਤੇ ਸਭ ਤੋਂ ਮਾੜੀ ਗੱਲ ਜਿਹੜੀ ਬਾਦਲ ਦਲ ਨੇ ਕੀਤੀ, ਬਾਦਲ ਦਲ ਬਾਰੇ ਆਪਾਂ ਪਿਛਲੇ 25-30 ਸਾਲ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਪੰਥ ਦੀ ਪਿੱਠ 'ਚ ਛੁਰਾ ਮਾਰਿਆ। 1997 ਦੀਆਂ ਚੋਣਾਂ ਮੌਕੇ ਕਿਹਾ ਸੀ ਕਿ ਅਸੀਂ ਜੀ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਨੂੰ ਛੁਡਾ ਦਿਆਂਗੇ, ਜ਼ਾਲਮ ਪੁਲਸੀਆਂ ਨੂੰ ਅੰਦਰ ਕਰਾਂਗੇ ਤੇ ਇੱਕ ਕਮਿਸ਼ਨ ਬਣਾ ਕੇ ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ ਇਹਦੀ ਜਾਂਚ ਕਰਾਵਾਂਗੇ। ਪਰ ਇਹ ਸਾਰੀਆਂ ਗੱਲਾਂ ਤੋਂ ਮੁੱਕਰ ਕੇ ਉਹ ਉੱਥੇ ਜਾ ਖੜੇ ਜਿੱਥੇ ਬੀਜੇਪੀ, ਕਾਂਗਰਸ ਤੇ ਹੋਰ ਭਾਰਤੀ ਮੁੱਖ ਧਾਰਾ ਨਾਲ ਜੁੜੀਆਂ ਪਾਰਟੀਆਂ ਖੜੀਆਂ ਨੇ ਕਿ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦੇ ਕਤਲ ਕਰਨੇ, ਇਹਨਾਂ ਨੂੰ ਮਾਰਨਾ, ਕੁੱਟਣਾ ਸਭ ਕੁਝ ਜਾਇਜ਼। ਤੇ ਇਸੇ ਕਰਕੇ ਇਹਨਾਂ ਨੇ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਕਤਲ ਕੀਤਾ, ਲੁਧਿਆਣੇ ਦਰਸ਼ਨ ਸਿੰਘ ਲਹਾਰੇ ਦਾ ਕਤਲ ਕੀਤਾ,
ਹੋਰ ਬੜੇ ਸਿੱਖਾਂ ਉੱਤੇ ਜ਼ਬਰ ਹੋਇਆ, ਖਾਸ ਤੌਰ ਤੇ ਸਰਸੇ ਵਾਲੇ ਦੇ ਰੌਲੇ 'ਚ ਜੋ ਕੁਝ ਹੋਇਆ ਆਪਾਂ ਨੂੰ ਸਭ ਨੂੰ ਪਤਾ ਹੈ। ਤੇ ਉਸੇ ਸਾਰੇ ਸਮੇਂ ਦੌਰਾਨ ਜਦੋਂ ਇੱਕ ਵਾਰੀ ਪ੍ਰੋਫੈਸਰ ਭੁੱਲਰ ਦੀ ਜੇਲ੍ਹ ਬਦਲੀ ਦਾ ਮਸਲਾ ਉੱਠਿਆ ਤਾਂ ਡੀਜੀਪੀ ਸੈਣੀ ਦਾ ਨਾਂ ਲੈ ਕੇ, ਕਿਉਂਕਿ ਸੈਣੀ ਨੇ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਤੇ ਬੜਾ ਜ਼ੁਲਮ ਕੀਤਾ ਸੀ, ਇਹਨਾਂ ਦੇ ਮਾਸੜ ਜੀ ਤੇ ਹੋਰ ਮਿੱਤਰਚਾਰੇ ਜੋ ਬੰਦਿਆਂ ਨੂੰ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਸੀ ਤੇ ਕੇਸ ਚੱਲਦਾ ਸੀ। ਤਾਂ ਬਾਦਲ ਸਰਕਾਰ ਨੇ ਐਫੀਡੇਵਿਟ ਇਹ ਬਣਾ ਕੇ ਦਿੱਤਾ ਵੀ ਇਹ ਜੀ ਭੁੱਲਰ ਸਾਹਿਬ ਜੇਲ੍ਹ ਬਦਲੀ ਜਿਹੜੀ ਕਰਵਾਉਣੀ ਚਾਹੁੰਦੇ ਆ, ਅਸਲ ਵਿੱਚ ਇਹ ਸਾਡੇ ਡੀਜੀਪੀ ਸਾਹਿਬ ਸੈਣੀ ਸਾਹਿਬ ਬੜੇ ਡੈਕੋਰੇਟਡ ਅਫਸਰ ਨੇ, ਕਿ ਉਹਨਾਂ ਨੇ ਕੋਈ ਪ੍ਰੋਬਲਮ ਖੜੀ ਕਰਨਗੇ ਇਹਨਾਂ ਦੀ ਜੇਲ੍ਹ ਬਦਲੀ ਨਾ ਕਰੋ, ਇਹ ਅੱਤਵਾਦੀ ਬੰਦਾ। ਮੈਨੂੰ ਯਾਦ ਆ ਉਦੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਫੋਟੋ ਲਾ ਕੇ ਉੱਤੇ ਇਹ ਜਿਹੜੀ ਵਾਰਡਿੰਗ ਆ, ਇਹ ਖਾਲੜਾ ਮਿਸ਼ਨ ਕਮੇਟੀ ਵਾਲਾ ਨੇ ਕੈਲੰਡਰ ਛਾਪ ਕੇ ਵੰਡਿਆ ਸੀ ਕਿ ਬਾਦਲ ਸਰਕਾਰ ਜਿਹੜੀ ਹੈ ਉਹ ਇਸ ਤਰੀਕੇ ਨਾਲ ਸੋਚਦੀ ਆ ਪ੍ਰੋਫੈਸਰ ਭੁੱਲਰ ਬਾਰੇ ਵੀ ਉਹ ਅੱਤਵਾਦੀ ਆ ਤੇ ਸੈਣੀ ਜਿਹੜਾ ਦੁੱਧ ਤੋਂ। ਅੱਜ ਬੀਬੀ ਖਾਲੜਾ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਵੋਟਾਂ ਦੇ ਵਿੱਚ ਸਰਗਰਮ ਹੈ। ਪਰ ਗੱਲ ਉਹ ਆ ਜਾਂਦੀ ਆ ਕਿ ਜਿਹੜਾ ਤੇ ਨਜ਼ਰਬੰਦ ਸਿੱਖਾਂ ਦੇ ਨਾਂ ਦੇ ਉੱਤੇ ਸਿਆਸਤ ਜਿਹੜੀ ਹੈ ਉਹ ਬਾਦਲ ਦਲ ਕਰਦਾ ਆ ਰਿਹਾ ਹੈ। ਆਪਾਂ ਨੂੰ ਸਭ ਨੂੰ ਪਤਾ ਕਿਵੇਂ ਜਥੇਦਾਰ ਹਵਾਰੇ ਨੂੰ ਅੱਤਵਾਦੀ ਕਿਹਾ ਸੀ। ਆਪਾਂ ਨੂੰ ਸਭ ਨੂੰ ਪਤਾ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੇ ਲਈ ਲਾਏ ਮੋਰਚੇ ਦੇ ਵਿੱਚ ਕੀ ਕੀ ਕੰਦਰ ਕੜੀ ਇਹਨਾਂ ਨੇ ਘੋਲੀ। ਉਪਰੰਤ ਜੇ ਇਹ ਚਾਹੁੰਦੇ ਤਾਂ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਇਹਨਾਂ ਨੇ ਪਹਿਲਾਂ ਭਕਾਈ ਮਾਰ ਕੇ ਪਹਿਲਾਂ ਇੱਕ ਇੰਟਰਵਿਊ ਦਿੱਤੀ ਚੈਨਲ ਨੂੰ ਸੁਖਬੀਰ ਨੇ, ਉੱਥੇ ਕਿਹਾ ਵੀ ਇਹ ਕਿਸਾਨ ਬੜੇ ਮਾੜੇ ਆ, ਭੈੜੇ ਆ। ਫਿਰ ਹਰਸਿਮਰਤ ਨੇ ਤੇ ਵੱਡੇ ਬਾਦਲ ਨੇ ਵੀਡੀਓ ਬਣਾ ਕੇ ਪਾਈਆਂ ਕਾਲੇ ਕਾਨੂੰਨਾਂ ਦੇ ਹੱਕ 'ਚ। ਜਦੋਂ ਲੋਕਾਂ ਨੇ ਇਹ ਮੰਨ ਲਿਆ ਕਿ ਬਾਦਲ ਦਲ ਨੇ ਤਾਂ ਹੁਣ ਆਪਦਾ ਮੂੰਹ ਕਾਲਾ ਕਰਾਉਣਾ ਹੀ ਕਰਾਉਣਾ ਤੇ ਆਪਾਂ ਦਿੱਲੀ ਚੱਲੋ, ਉਸ ਮੌਕੇ ਇਹ ਇਹੋ ਜਿਹਾ ਮਾਹੌਲ ਬਣ ਗਿਆ ਕਿ ਬਾਦਲ ਦਲ ਵਾਲੇ ਚਾਹੇ ਭਾਜਪਾ ਨਾਲੋਂ ਸੰਬੰਧ ਤੋੜਨ ਤੇ ਚਾਹੇ ਨਾ ਤੋੜਨ, ਵੈਸੇ ਹੀ ਸਾਰੇ ਸੰਸਾਰ ਦੀ ਹਮਾਇਤ ਇੰਨੀ ਗਹਿ ਗੱਡਵੀਂ ਕਿਸਾਨ ਸੰਘਰਸ਼ ਨੂੰ ਮਿਲ ਗਈ ਕਿ ਬੀਜੇਪੀ ਨੂੰ ਝੁਕਣਾ ਹੀ ਪੈਣਾ। ਇਹ ਗੱਲ ਸਾਫ਼ ਦਿਖਦੀ ਸੀ, ਮੋਦੀ ਨੂੰ ਲਿਖਣਾ ਪੈਣਾ। ਉਸ ਮੌਕੇ ਜੇਕਰ ਅਕਲ ਵਾਲੇ ਹੁੰਦੇ, ਰਣਨੀਤਿਕ ਤੌਰ ਦੇ ਉੱਤੇ ਗੱਲ ਕਰਦੇ ਅਮਿਤ ਸ਼ਾਹ ਨਾਲ ਤੇ ਮੋਦੀ ਨਾਲ, ਇਹ ਦੇਖੋ ਬਾਦਲ ਦਲ ਵੱਲੋਂ ਅਸੀਂ ਤੁਹਾਡੀ ਹਮਾਇਤ ਕਰ ਰਹੇ ਹਾਂ, ਬੇਸ਼ੱਕ ਤੁਸੀਂ ਸਾਨੂੰ ਜਿਹੜੀ ਕੋਈ ਮਿਨਿਸਟਰੀ ਦਿੱਤੀ ਆ ਇਹ ਵੀ ਲੈ ਲਓ, ਪਰ ਇੱਕ ਕਿਰਪਾ ਕਰ ਦਿਓ ਸਾਡੇ, ਅਸੀਂ ਪੰਜਾਬ 'ਚ ਖੜਨ ਜੋਗੇ ਹੋ ਜਾਾਂਗੇ। ਜੇਲ੍ਹਾਂ 'ਚ ਨਜ਼ਰਬੰਦ ਸਿੰਘ ਆ ਜਿਹੜੇ ਉਹ ਰਿਹਾ ਕਰ, ਔਰ ਮੈਂ ਗਰੰਟੀ ਦਿੰਦਾ ਕਿ ਜੇ ਉਹਨਾਂ ਨੂੰ ਰਿਹਾ ਕਰਵਾ ਕੇ, ਇਹ ਉਹੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਦਾ ਆਰਡਰ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਤਾਬਦੀ ਮਨਾਈ 550 ਸਾਲਾ ਸੁਲਤਾਨਪੁਰ ਲੋਧੀ ਪ੍ਰੋਗਰਾਮ ਸੀ, ਨੋਟੀਫਿਕੇਸ਼ਨ ਮੋਦੀ ਸਰਕਾਰ ਨੇ ਜਾਰੀ ਕੀਤਾ। ਜੇ ਹੁਣ ਕੀਤਾ ਜਾ ਸਕਦਾ ਉਦੋਂ ਵੀ ਛੱਡੇ ਜਾ ਸਕਦੇ, ਇਹ ਤਾਂ ਸਰਕਾਰ ਦੇ ਹੱਥ ਵੱਸ ਹੁੰਦਾ। ਜੇ ਕਿਤੇ ਇਹ ਕਹਿ ਲੈਂਦੇ ਤੇ ਉਹ ਮਨਾ ਲੈਂਦੇ, ਉਹਨਾਂ ਸਾਰਿਆਂ ਨੂੰ ਲੈ ਕੇ ਗੱਡੀਆਂ ਦੇ ਵਿੱਚ ਕਾਫਲਾ ਕਹਿ ਦਿੰਦੇ ਵੀ ਅਸੀਂ ਕਿਸਾਨ ਸੰਘਰਸ਼ ਵਿੱਚ ਹਾਜ਼ਰੀ ਲਵਾਉਣੀ ਹੈ। ਕਿਸਾਨ ਸੰਘਰਸ਼ ਵਾਲਿਆਂ ਨੇ ਕਹਿਣਾ ਸੀ ਅਸੀਂ ਤੁਹਾਡੇ ਸਰੂਪੇ ਪਾਉਣ ਆ ਰਹੇ ਹਾਂ, ਤੁਸੀਂ ਇਹ ਕੰਮ ਬਹੁਤ ਵਧੀਆ ਕਰਤਾ, ਕਿਸਾਨ ਸੰਘਰਸ਼ ਦਾ ਅਸੀਂ ਜਿੱਤ ਹੀ ਲੈਣਾ, ਪਰ ਆਹ ਕੰਮ ਤੁਸੀਂ ਬਹੁਤ ਵਧੀਆ ਕਰ। ਪਰ ਅੱਜ ਤੱਕ ਪੰਜਾਬ ਲਈ ਜਾਂ ਪੰਥ ਲਈ, ਸਿੰਘਾਂ ਲਈ, ਸਿੱਖੀ ਲਈ ਕਦੇ ਦੁੱਕੀ ਦਾ ਕੰਮ ਇਹਨਾਂ ਨੇ ਕੀਤਾ ਨਹੀਂ ਬਾਦਲ ਕਿਹਾ। ਤੇ ਅੱਜ ਬੜੇ ਦਮ ਗੱਜੇ ਮਾਰ ਰਹੇ ਆ। ਸੁਖਬੀਰ ਕਹਿੰਦਾ ਜੀ ਮੈਂ ਬੜਾ ਪੰਥਕ, ਹੋਰ ਬੜੇ ਲੱਗੇ ਹੋਏ ਨੇ ਆ ਇਹਨਾਂ ਦੇ। ਆ ਜਿਹੜਾ ਮੀਡੀਆ ਸਾਡਾ ਉਹ ਨੈਰੇਟਿਵ ਸਿਰਜਣ ਦੇ ਵਿੱਚ, ਜਿਵੇਂ ਤੁਹਾਨੂੰ ਪਹਿਲਾਂ ਗੱਲਾਂ ਦੱਸੀਆਂ, ਉਹ ਵੀ ਲੱਗੇ ਹੋਏ ਨੇ। ਬੜਾ ਭੂਤ ਭੰਗੜਾ ਪਾਇਆ ਜਾ ਰਿਹਾ ਕਿ ਜੀ ਇਹ ਤਾਂ ਜੀ ਆ ਮਤਲਬ ਜਿਹੜੇ ਬਾਦਲ ਦਲ ਵਾਲੇ ਆ ਬੜੇ ਕੌਮੀ ਦਰਦ ਰੱਖਦੇ ਆ, ਬੜਾ ਪੰਥ ਦਾ ਬੜੀਆਂ ਜੇਲ੍ਹਾਂ ਕੱਟੀਆਂ ਨੇ। ਕੁੱਲ ਮਿਲਾ ਕੇ ਇਸ ਮੌਕੇ, ਇਸ ਮਾਹੌਲ ਦੇ ਵਿੱਚ ਹੁਣ ਗੱਲ ਉੱਥੇ ਆ ਕੇ ਫਸ ਗਈ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਜਿੱਤਣਾ ਬੜਾ ਜ਼ਰੂਰੀ ਬਣ। ਇਹ ਗੱਲ ਆਪਦੀ ਥਾਂ ਤੇ ਹੈ। ਇਹ ਸਾਡੇ ਵਰਗੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਇਸ ਸਿਸਟਮ ਤੋਂ ਮਨ ਅੱਕਿਆ ਹੋਇਆ, ਪਰ ਜਿਨ੍ਹਾਂ ਲੋਕਾਂ ਨੇ ਵੋਟ ਪਾਉਣੀ ਆ ਉਹਨਾਂ ਨੇ ਪਾਉਣੀ ਹੋਈ, ਸੋ ਉਹਨਾਂ ਨੂੰ ਪ੍ਰੇਰਨਾ ਮਿਲਣੀ ਚਾਹੀਦੀ ਹੈ। ਉਹਨਾਂ ਦੇ ਹੱਕ ਵਿੱਚ
ਮਨ ਹੋਰ ਜ਼ਿਆਦਾ ਕਰਨ ਲਈ ਅਮਰਪਾਲ ਸਿੰਘ ਵਰਗਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ। ਵਿਦੇਸ਼ਾਂ 'ਚ ਬੈਠੇ ਹੋਏ ਭੈਣ ਭਰਾਵਾਂ ਨੂੰ ਚਾਹੀਦਾ ਇੱਥੇ ਫੋਨ ਕਰਨ ਤੇ ਅਮਰਪਾਲ ਸਿੰਘ ਤੇ ਹੋਰਨਾਂ ਸਿੰਘਾਂ ਨੂੰ, ਕਿਉਂਕਿ ਲੱਗਦਾ ਇਹ ਆ ਅੱਜ ਬਹੁਤ ਸਾਰੇ ਪੱਤਰਕਾਰ ਸੀਨੀਅਰ ਜਿਹੜੇ ਜਰਨਲਿਸਟ ਨੇ ਜਾਂ ਐਨਾਲਿਸਿਸ ਕਰਨ ਵਾਲੇ ਨੇ, ਸਭ ਕਹਿੰਦੇ ਆ ਕਿ ਹਰ ਸੀਟ ਦੇ ਉੱਤੇ ਹਰ ਇੱਕ ਉਮੀਦਵਾਰ ਦੇ ਨਿੱਜੀ ਵੋਟ ਨੇ, ਜਿਹੜਾ ਵੱਧ ਲੈ ਗਿਆ ਉਹ ਜਿੱਤ ਜੂ। ਸੋ ਇਸ ਮੌਕੇ ਚਾਹੇ ਇੰਦਰਾ ਕਾਂਡ ਵਾਲਾ ਸਰਬਜੀਤ ਸਿੰਘ, ਚਾਹੇ ਭਾਈ ਰਛਪਾਲ ਸਿੰਘ ਛੰਦੜੇ ਦਾ ਬੇਟਾ ਭਾਈ ਅਮਰਪਾਲ ਸਿੰਘ ਛੰਦੜਾ ਲੁਧਿਆਣੇ ਤੋਂ, ਤੇ ਚਾਹੇ ਸਾਰੇ ਜਿਹੜੇ ਹੋਰ ਇਹੋ ਜਿਹੇ ਭੈਣ ਭਰਾ ਖੜੇ ਆ, ਇਹਨਾਂ ਦੀ ਵੋਟ ਨਾਲ ਹਮਾਇਤ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਕਾਮਯਾਬ ਕਰਨਾ ਚਾਹੀਦਾ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।